ਆ ਖੇਤ ਖਾਲੀ ਸੀ ਇਹ। ਹਾਂਜੀ ਦੇਖ ਲਓ ਅਮਰੂਦ ਦਾ ਜੀ, ਔਰ ਇੱਕ ਸਾਲ ਦੇ ਵਿੱਚ ਅਮਰੂਦ ਨੇ ਫਲ ਚੁੱਕਿਆ ਇਹਨਾਂ ਨੂੰ ਦੇਖੋ। ਅੱਛਾ ਜਾਮਣ ਐ ਟੁੱਟਦੀ ਆ ਹੁਣ ਮੁੰਡੇ ਚੜ੍ਹਦੇ ਆ ਜੀ। ਆਹ ਜਿਹੜੀ ਪੌੜੀ 35 40 ਫੁੱਟ ਦੀ ਮੈਂ ਕੱਲਾ ਘਵਾ ਲੈਂਦਾ ਹੁੰਦਾ ਸੀ ਜੀ ਕਦੇ ਆਲੇ ਦਾਲੇ ਨੂੰ, ਮੁੰਡਾ ਲਿਆ ਰਿਹਾ ਚੱਕ ਕੇ। ਬਾਕੀ ਹੁਣ ਨਹੀਂ। ਹਾਂਜੀ 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 ਇਹ ਖੜੀ ਕਰਨੀ ਜੀ ਬੜੀ ਔਖੀ ਆ, ਬੰਦਾ ਕੱਲਾ ਨਹੀਂ ਇਹਨੂੰ ਖੜੀ ਕਰ ਸਕਦਾ। ਇਸ ਟਾਈਮ ਤੁਸੀਂ ਦੇਖੋ ਵੀ ਜਿੱਦਾਂ ਟੋਮਾ ਨਾਲ ਨਹੀਂ ਕੋਈ ਸਜਾਈ ਹੁੰਦੀ ਕੁਛ ਹੈ ਇਦਾਂ ਪੂਰਾ ਰੁੱਖ ਸਜਿਆ ਪਿਆ। ਬੱਗੂ ਗੋਸ਼ਾ ਸਾਦੇ, ਨਾਸ਼ਪਾਤੀ ਸਾਦੇ, ਨਾਖਾਂ ਸਾਦੇ, ਨਿੱਕੇ ਲਾਤੋਂ ਜੀ ਖਾਂਦੇ ਆ ਰਹੇ ਆ। ਪਰ ਇਹ ਨਹੀਂ ਸੀ ਪਤਾ ਵੀ ਇਹ ਸਾਡੇ ਇੱਥੇ ਇੰਨੀ ਕਾਮਯਾਬ ਆ, ਇੱਥੇ ਹੋ ਜਾਂਦੀ ਆ। ਅੱਛਾ ਚਾਚਾ ਬੂਟਿਆ, ਮੇਰੇ ਵਾਸਤੇ ਤਾਂ ਇਹ ਵੀ ਨਵੀਂ ਗੱਲ ਆ। ਨਵੀਂ ਹੈ ਨਵੀਂ ਵੀ ਨਾਖਾਂ ਵੱਖਰੀਆਂ ਹੁੰਦੀਆਂ, ਬੱਗੂ ਗੋਸ਼ਾ ਵੱਖਰਾ। ਅਸੀਂ ਤਾਂ ਇੱਕੋ ਹੀ ਸਮਝਦੇ ਰਹੇ ਆ ਜੀ। ਦਰਖਤ ਤੁਸੀਂ ਅੱਗੇ ਦੇਖਿਆ ਨਹੀਂ ਜੀ। ਹਾਂ ਅੱਛਾ, ਇਹਦੇ ਰੁੱਖ 'ਚ ਤਾਂ ਫਰਕ ਕੋਈ ਨਹੀਂ, ਦਰਖਤ ਤਾਂ ਨਹੀਂ ਇੱਕੋ ਜੀ, ਜਿਹਾ। ਇਹ ਦੇਸੀ ਆ, ਉਹ ਫਾਰਮੀ ਆ। ਹਾਂਜੀ ਉਹ ਕਿਵੇਂ ਸਿਆਣੇ ਕਹਿੰਦੇ ਸੀ ਵੀ ਖੰਡਰਾਤ ਬਤਾਤੇ ਹੈ ਕਿ ਇਹ ਇਮਾਰਤ ਕभी अजीम थी। ਇਹ ਦੇਖੋ ਜੀ ਪੁਰਾਣੇ ਬੂਟੇ ਵਿੱਚੋਂ ਗਲ ਕੇ ਹੋ ਕੇ ਟੁੱਟ ਕੇ ਤੇ ਉਮਰ ਇੱਥੋਂ ਮਹਿਸੂਸ ਹੋ ਰਹੀ ਆ ਕਿ ਵਾਕਈ ਇਹਦੀ ਉਮਰ ਹੈ ਦੇਵੇ। ਉਹਨੇ ਲਿਆਣਾ ਜੀ 2000 ਰੁਪਇਆ, ਉਹ ਨਾਲੇ ਮਾਲਕ ਨੂੰ ਫੜਾਈ ਜਾਣਾ ਨਾਲੇ ਰੋਈ ਜਾਣਾ। ਹੁਣ ਨਾ ਤਾਂ ਬਚਿਆ ਕੁਝ ਨਹੀਂ ਜੀ, ਘਾਟਾ ਨਾ ਤਾਂ ਹੁਣ ਮਾਲਕ ਕੋ ਫੜਨ ਜੋਗਾ ਉਹਦੇ ਕੋਲੋਂ, ਨਾ ਉਹਨੂੰ ਛੱਡਣ ਜੋਗਾ ਜੀ। ਅਖੀਰ ਦਿੰਦਿਆਂ ਕਰਦਿਆਂ ਉਹ 5-7 ਹਜ਼ਾਰ ਉਹਨੇ ਦੇਣਾ 10 ਦੀ ਥਾਂ ਤੇ ਉਹਦੇ ਚ ਜਦੋਂ ਉਹਨੇ ਰੋਣਾ ਸ਼ੁਰੂ ਕਰਨਾ ਜੀ, ਮੇਰੇ ਨਿਆਣੇ ਦਾ ਝੱਗਾ ਹੈ ਨਹੀਂ ਸੀ ਜੀ, ਇਹਨੇ ਘਾਟਾ ਪਾਤਾ ਜੀ, ਟਾਇਰ ਸੜ ਗਿਆ ਜੀ, ਉਹ ਪੈਂਚਰ ਹੋ ਗਿਆ ਜੀ, ਫਲਾਣੇ ਕੋਲ ਲਵਾ ਕੇ ਆਇਆ ਜੀ, ਤੇ ਉਹਨੇ ਫੇਰ 500 ਦੇਣਾ ਚੱਕ ਕੇ। ਇਹਦੇ ਸ਼ਾਖ ਤੋੜ ਲਓ, ਅੱਛਾ ਇਹਨਾਂ ਨੂੰ ਲਿਜਾ ਕੇ ਉਹਨਾਂ ਨਾਲ ਮੈਚ ਕਰੋ। ਹਾਂ ਅਗਰ ਇਹ ਮੈਚ ਹੋ ਜਾਣ ਤੁਹਾਡਾ ਬੱਗੂ ਗੋਸ਼ਾ ਹੈ, ਅੱਛਾ ਨਹੀਂ ਤੇ ਤੁਹਾਡੀ ਉਹ ਨਾ ਖਾਦੇ ਸੀ। ਹਾਂਜੀ ਜਿਹੜਾ ਇਹ ਆ ਵੀ ਇਹ ਬੱਗੂ ਗੋਸ਼ਾ ਕੀ ਹੈ? ਇਹ ਬੱਗੂ ਗੋਸ਼ਾ ਉਹ ਨਾਸ਼ਪਤੀ ਹੈ। ਹਾਂਜੀ ਇਹ ਬੱਗੂ ਤੇ ਗੋਸ਼ਾ। ਨਾਖਾਂ ਕਿਹਨੂੰ ਕਹਿੰਦੇ? ਨਾਖਾਂ ਉਹ ਨਾਸ਼ਪਤੀ ਨਾਸ਼ਪਤੀ ਨੂੰ ਕਹਿੰਦੇ। ਨਾਸ਼ਪਤੀ ਨੂੰ ਕਹਿੰਦੇ ਨੇ। ਅਸੀਂ ਇਹਨੂੰ ਕਹਿੰਦੇ ਰਹੇ ਆ ਨਾਖਾਂ, ਹਾਂਜੀ ਤੇ ਅਸੀਂ ਉਹਨੂੰ ਬੱਗੂ ਉਹਨੂੰ ਬੱਗੂ ਗੋਸ਼ਾ ਕਹਿੰਦੇ ਰਹੇ। ਅੱਛਾ। ਇਹੀ ਹੋਇਆ ਵੀ ਫਲ ਯਕਦਮ ਸਾਰਿਆਂ ਨੇ ਝਾੜੇ ਸੀ, ਇੱਕ ਝੋਲੀ ਲੱਗੀ ਸੀ। ਉਹ ਮਿਸਾਲ ਹੈ ਜਦੋਂ ਰੇਟ ਸੀ ਉਦੋਂ ਅਮਰੂਦ ਨਹੀਂ ਸੀ ਲੈਂਦਾ, ਤੇ ਜਦੋਂ ਰੇਟ ਨਹੀਂ ਸੀ ਉਦੋਂ ਅਮਰੂਦ ਲੈਂਦਾ ਸੀ। ਹਾਂ ਦੇਖੋ ਮਾਸ਼ਾਅੱਲਾ ਜੀ, ਭਾਈ ਗੁਲਸ਼ੇਰ ਸਾਹਿਬ ਆ ਜੀ ਜੀ, ਇਹਨਾਂ ਦਾ ਜੀ ਡਿਊਟੀ ਇਹ ਲੱਗੀ ਆ, ਪੌੜੀ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣਾ, ਇੱਕ ਬੂਟੇ ਤੋਂ ਦੂਏ ਬੂਟੇ ਤੇ ਲਿਜਾਣਾ, ਫਿਰ ਉਹਨੂੰ ਜਾ ਕੇ ਲਾਣਾ ਤੇ ਪੌੜੀ ਕਹਿ ਦੇਣਾ ਪੌੜੀ ਆ। ਪੌੜੀ ਤਾਂ 10 ਡੰਡਿਆਂ ਦੀ ਵੀ ਹੁੰਦੀ ਆ ਤੇ ਪੌੜੀ 50 ਫੁੱਟ ਦੀ ਪੌੜੀ ਹੈ ਜੀ। ਅਸਲਾਮ ਅਲੈਕੁਮ ਜੀ। ਸਿਆਣੇ ਕਹਿੰਦੇ ਆ ਵੀ ਜੇ ਢਿੱਡ 'ਚ ਪੀੜ ਹੋਵੇ ਨਾ ਤੇ ਹਣਿਓਂ ਕੋਈ ਨਹੀਂ ਕਢਾਉਂਦਾ। ਤੁਸੀਂ ਕਹੋਗੇ ਵੀ ਢਿੱਡ 'ਚ ਪੀੜ ਹੋਵੇ ਹਣਿਓਂ ਕੌਣ ਕਢਾਉਂਦਾ? ਕਢਾਉਂਦੇ ਆ, ਮੈਂ ਦੱਸਦਾ ਤੁਹਾਨੂੰ ਵੀ ਕਿੱਦਾਂ ਨਹੀਂ ਕੱਢਦੀ। ਕਿੱਡਾ ਕੋ ਕਮਲਾ ਹੋਊਗਾ ਜਿਹੜਾ ਢਿੱਡ ਦੀ ਪੀੜ ਤੋਂ ਹਣਿਓਂ ਜਾ ਕੇ ਕਢਾਊਗਾ? ਉਹ ਅਸੀਂ ਜ਼ਿਮੀਂਦਾਰ ਆ, ਸਾਨੂੰ ਲੋੜ ਸੀ ਪੈਸਿਆਂ ਦੀ, ਅਸੀਂ ਲਾਲਚ ਕੀਤਾ ਪੈਸਿਆਂ ਦਾ। ਜਿਹੜੇ ਪੁਰਾਣੇ ਬਾਗ ਲੱਗੇ ਸੀ ਉਹ ਅਸੀਂ ਪੱਟ ਕੇ ਵੇਚਤੇ, ਕੌੜੀਆਂ ਦੇ ਭਾਅ ਵੇਚਤੇ, ਟਕਾ ਟੋਕਰੀ ਵੇਚਤੇ। ਸਾਡੇ ਇੱਥੇ ਇਲਾਕੇ 'ਚ ਕਿੰਨੂ ਬਹੁਤ ਸੀ, ਅਮਰੂਦ ਬਹੁਤ ਸੀ, ਪੁਰਾਣੇ ਅੰਬ ਸੀ, ਪੁਰਾਣੇ ਰੁੱਖ ਅਸੀਂ ਪਟਾ ਕੇ ਵੇਚਤੇ। ਆਖੇ ਜੀ ਹਾਈਬ੍ਰਿਡ ਆ ਗਏ ਵੀ, ਹਾਂਜੀ ਬਹੁਤੀ ਫਸਲ ਆਂਦੀ ਆ, ਉਹ ਲਾਵਾਂਗੇ ਤਾਂ ਪੈਸੇ ਕਮਾਵਾਂਗੇ। ਅਸੀਂ ਤਾਂ ਬੰਨਿਆਂ ਖਾਲਿਆਂ ਤੋਂ ਰੋਕੋ ਨਹੀਂ ਛੱਡਿਆ, ਆਖੇ ਪਰਛਾਵਾਂ ਪੈਂਦਾ ਫਸਲ ਨਹੀਂ ਹੁੰਦੀ। ਐਸਾ ਸਾਡਾ ਦਿਮਾਗ ਪੁੱਠਾ ਹੋਇਆ। ਤੇ ਜਿਹੜੇ ਉਹ ਪੁਰਾਣੇ ਬਾਗ ਆ ਜਿਨ੍ਹਾਂ ਨੇ ਬਚਾਏ ਸੀ, ਅੱਜ ਉਹ ਸਾਡੀਆਂ ਜਿਹੜੇ ਅਸੀਂ ਹਾਈਬ੍ਰਿਡ ਡਾਲੇ ਸੀ ਨਾ, ਬਹੁਤ ਪਿੱਛੇ ਰਹਿ ਗਏ। ਅੱਜ ਉਹ ਪੈਸਾ ਬਹੁਤਾ ਕਮਾ ਰਹੇ ਆ ਜਿਨ੍ਹਾਂ ਕੋਲ ਰੁੱਖ ਆ, ਜਿਨ੍ਹਾਂ ਕੋਲ ਬਾਗ ਆ, ਪੁਰਾਣੇ ਬਾਗ ਆ, ਚਾਹੇ ਕਿਸੇ ਸ਼ੈ ਦਾ ਫਲ ਵਾਲਾ ਬਾਗ ਆ, ਪਰ ਅੱਜ ਉਹ ਪੈਸੇ ਬਹੁਤੇ ਕਮਾ ਰਿਹਾ। ਗੱਲ ਹੋਣੀ ਚਾਹੀਦੀ ਹੈ ਸਬੂਤ ਨਾਲ। ਸਬੂਤ ਦੇਣ ਵਾਸਤੇ ਅਸੀਂ ਪਹੁੰਚੇ ਹਾਂ। ਮਿਰਜ਼ਾ ਅਸਦੁੱਲਾ ਸਾਹਿਬ ਸਾਡੇ ਕੋਲ ਬੈਠੇ ਆ। ਮਾਸ਼ਾਅੱਲਾ ਐਡੇ ਭਲੇ ਮਾਨਸ ਬੰਦੇ ਦੇਖੇ ਬਈ, ਉਂਝ ਅੱਲਾ ਦੀ ਖੈਰ ਆ, 4 ਪਿੰਡਾਂ 'ਚ ਰਕਬਾ, ਪਰ ਤੁਸੀਂ ਭਲੇ ਮਾਨਸੀ ਪਰਾਹੁਣਚਾਰੀ ਦੇਖੋ ਵੀ ਆਂਦਿਆਂ ਨੂੰ ਸਾਨੂੰ ਇੱਕ ਤਾਂ ਜਾਮਣਾ ਦਿੱਤੀਆਂ ਵੀ ਖਾਓ ਜਿੰਨੀਆਂ ਮਰਜ਼ੀ ਰੱਜ ਕੇ ਪੱਕੀਆਂ, ਤੇ ਨਾਲ ਜਾਮਣਾ ਦੀ ਤੱਤੀ ਚਾਹ ਦਿੱਤੀ, ਤੇ ਸਾਨੂੰ ਸਰਹੰਦੀ ਬਹਾ ਕੇ ਤੇ ਆ ਮਿਰਜ਼ਾ ਸਾਹਿਬ ਪੈਂਦੀਆਂ ਬੈਠੇ ਆ। ਇਹ ਇਹਨਾਂ ਦਾ ਵੱਡਾ ਪਣ। ਬਾਗ ਤਾਂ ਤੁਹਾਨੂੰ ਅਸੀਂ ਦਿਖਾਣਾ ਅੱਜ ਐਸਾ ਫਲ ਜਿਹੜਾ ਤੁਹਾਡੇ ਚੇਤੇ ਹੀ ਹੈ ਨਹੀਂ, ਤੁਸੀਂ ਭੁੱਲ ਗਏ। ਉਹ ਤੁਹਾਨੂੰ ਚੇਤੇ ਕਰਾਉਣਾ ਵੀ ਇਹ ਫਲ ਵੀ ਹੁੰਦਾ ਤੇ ਸਾਡੀ ਜੂਹ 'ਚ ਹੁੰਦਾ। ਅਸੀਂ ਆਪਦੇ ਸ਼ਹਿਰ ਸਮੁੰਦਰੀ ਦੇ ਲਾਗੇ ਬੈਠੇ ਹਾਂ। ਜਾਮਣਾ ਤਾਂ ਇੱਥੇ ਹੈ ਹੀ ਆ, ਜਦੋਂ ਸਮੁੰਦਰੀ ਦੱਸਤਾ ਤੁਹਾਨੂੰ ਜਾਮਣਾ ਤੁਹਾਡੇ ਆਪੇ ਦਿਮਾਗ 'ਚ ਆ ਗਈਆਂ। ਪਰ ਐਸੇ ਫਲ ਇੱਥੇ ਆ ਵੀ ਤੁਸੀਂ ਹੈਰਾਨ ਹੋ ਜਾਓਗੇ ਵੀ ਯਾਰ ਇਹ ਫਲ ਤਾਂ ਪਹਾੜਾਂ 'ਚ ਸੁਣਿਆ ਸੀ, ਬਰਫਾਂ 'ਚ ਸੁਣਿਆ ਸੀ, ਦੂਏ ਮੁਲਕਾਂ 'ਚ ਸੁਣਿਆ ਸੀ, ਇੱਥੇ ਇਹ ਫਲ ਤੁਹਾਨੂੰ ਕਾਮਯਾਬ ਪੁਰਾਣਾ ਦਿਖਾਵਾਂਗੇ। ਉਹ ਫਲ ਆ ਨਾਖਾਂ, ਬੱਗੂ ਗੋਸ਼ਾ, ਨਾਸ਼ਪਤੀ ਜਿਹਨੂੰ ਸਾਦੇ ਆ, ਇਹ ਸਾਰੇ ਨਾਮ ਉਹਦੇ ਹੀ ਆ। ਪਰ ਉਸ ਤੋਂ ਪਹਿਲਾਂ ਇੱਥੇ ਜਿਵੇਂ ਅਸੀਂ ਰੌਣਕ ਦੇਖ ਰਹੇ ਹਾਂ ਆਪਣੀਆਂ ਅੱਖਾਂ ਨਾਲ, ਉਹ ਅਸੀਂ ਤੁਹਾਨੂੰ ਵੀ ਦਿਖਾ ਦਿੰਦੇ ਹਾਂ ਵੀ ਸਾਡੇ ਸੱਜੇ ਖੱਬੇ ਨਾ ਪੌੜੀਆਂ ਲੱਗੀਆਂ
ਤੇ ਤੜਾਈ ਹੋ ਰਹੀ ਜਾਮਣਾਂ ਦੀ, ਐਨ ਸਿਖਰ ਦੁਪਹਿਰ ਦਾ ਟਾਈਮ, ਬੰਦੇ ਕੋ ਹੇਠਾਂ ਕੋ ਚੁਗ ਰਿਹਾ, ਕੋ ਉੱਤੋਂ ਤੋੜ ਰਿਹਾ, ਚੜੇ ਹੋਏ ਆ, ਕੋ ਆ ਡੱਬੇ ਭਰ ਰਹੇ ਆ। ਜਿਹੜੇ ਪਾਸੇ ਨੂੰ ਵੀ ਨਿਗਾਹ ਜਾਂਦੀ ਆ ਨਾ, ਜਾਮਣਾ ਹੀ ਜਾਮਣਾ, ਬਾਗ ਹੀ ਬਾਗ ਆ। ਉਧਰ ਵੀ ਪੌੜੀ ਲੱਗੀ ਆ, ਬੰਦਾ ਚੜਿਆ, ਤਾਂ ਉਹ ਵੀ ਚਲੋ ਤੁਹਾਨੂੰ ਦਿਖਾ ਦਾਂਗੇ ਵਿੱਚ ਜਿਹੜੇ ਜਾਮਣਾ ਤੋੜ ਰਹੇ ਆ, ਗੱਲਬਾਤ ਵੀ ਕਰਾ ਦਾਂਗੇ। ਅਸੀਂ ਮਿਰਜ਼ਾ ਅਸਦੁੱਲਾ ਸਾਹਿਬ ਨੂੰ ਨਾ ਉਹ ਬੱਗੂ ਗੋਸ਼ੇ ਦੇ ਬਾਗ 'ਚ ਜਾਣ ਤੋਂ ਪਹਿਲਾਂ ਇੱਕ ਦੋ ਗੱਲਾਂ ਪੁੱਛਣੀਆਂ ਵੀ ਸਾਡੇ ਨਾ ਜੀ ਇੱਕ ਇੱਥੇ ਮਗਾਲਤਾ ਸਾਨੂੰ ਮਿਰਜ਼ਾ ਸਾਹਿਬ ਵੀ ਬਾਗਾਂ 'ਚ ਪੈਸਾ ਹੈ ਨਹੀਂ, ਸਾਡੇ ਆਪ ਦੇ ਵੀ ਬਾਗ ਹੁੰਦਾ ਸੀ ਤੁਹਾਨੂੰ ਹਾਂਜੀ। ਜਿੰਨਾ ਬਾਗਾਂ 'ਚ ਪੈਸਾ ਦੁਨੀਆ ਦੇ ਹੋਰ ਕਿਸੇ ਕਾਰੋਬਾਰ 'ਚ ਜ਼ਿਮੀਂਦਾਰੀ 'ਚ ਪੈਸਾ ਨਹੀਂ ਜਿੰਨਾ ਬਾਗਾਂ 'ਚ ਮਿਲ ਸਕਦਾ। ਹਾਂ ਕੀ ਬਾਤ। ਔਰ ਤੁਸੀਂ ਡੇਰੇ ਤੇ ਬਹਿ ਕੇ ਲੈ ਸਕਦੇ ਜੇ 3 ਲੱਖ ਰੁਪਏ ਤੋਂ ਜ਼ਿਆਦਾ ਅਮਰੂਦ ਦਾ ਏਕੜ ਦੇ ਜਾਂਦਾ ਜੀ। ਇਹ ਅਮਰੂਦ ਦੀ ਗੱਲ ਆ ਹਾਂਜੀ। ਜਿਹਨੂੰ ਅਸੀਂ ਸਮਝਦੇ ਹੀ ਕੁਛ ਨਹੀਂ। ਸਮਝਦੇ ਕੁਛ 3 ਲੱਖ ਥੋੜਾ ਚਾਚਾ? ਥੋੜਾ ਜੀ। ਇਹ 3 ਤੁਸੀਂ ਲੱਖ ਰੁਪਈਆ ਫਿਰ ਘਰ ਬੈਠੇ ਆ, ਘਰ ਬੈਠੇ ਨਾ ਕੋਈ ਗੱਲ ਨਾ ਬਾਤ। ਹਾਂਜੀ। ਅਰੇ ਇਹ ਉਹ ਪੈਸੇ ਆ ਜੀ ਜਿਹੜੇ ਤੁਸੀਂ ਵਪਾਰੀ ਦੇ ਕੋਲ ਸੇਲ ਆ, ਅਗਰ ਖੁਦ ਇਹਨੂੰ ਤੁਸੀਂ ਤੋੜ ਕੇ ਲਿਜਾਓ, ਮੁਲਾਜ਼ਮ ਰੱਖੋ ਤੇ ਇਸ ਤੋਂ ਜ਼ਿਆਦਾ ਪੈਸੇ ਲੈ ਸਕਦੇ ਜੀ। ਹਾਂਜੀ ਹਾਂਜੀ। ਅੱਛਾ, ਇਹ ਖਾਸਾ ਫਰਕ ਪੈਂਦਾ ਜੀ ਕਿ ਸ਼ਾਇਦ ਠੇਕੇ ਤੇ ਦੇਣੀ ਜਾਂ ਆਪ ਵੇਚਣਾ? ਬਹੁਤ ਹੋ ਜੀ, ਉਹਨੇ ਮੁਲਾਜ਼ਮਾਂ ਦਾ ਵੀ ਖਰਚਾ ਤੁਹਾਡੇ ਕੋਲ ਲੈਣਾ, ਉਹਨੇ ਆਪਣੀ ਮਿਹਨਤ ਵੀ ਲੈਣੀ, ਉਹਨੇ ਪ੍ਰੋਫਿਟ ਵੀ ਰੱਖਣੀ, ਹਾਂ ਫਿਰ ਤੁਹਾਨੂੰ ਦੇਣੇ। ਫਿਰ ਉਹਨੇ ਤੁਹਾਨੂੰ ਦੇਣਾ। ਮਿਰਜ਼ਾ ਸਾਹਿਬ ਇੱਕ ਗੱਲ ਦੱਸੋ, ਸਾਡੇ ਵਾਲੇ ਪਾਸੇ ਤਾਂ ਅਸੀਂ ਤਾਂ ਕਮਲਾਊ ਤੋਂ ਬਾਗ ਪੱਟ ਬੈਠੇ ਆ, ਹਾਂਜੀ ਪਰ ਹੁਣ ਜਿਹੜੇ ਗੱਲ ਕਰੀਏ ਵੀ ਨਾ ਕਿਤੇ ਬਹਿ ਕੇ ਬਾਗਾਂ ਦੇ, ਅਖੇ ਜੀ ਇਹਦਾ ਖਰਚਾ ਕੋਈ ਨਹੀਂ ਹੁੰਦਾ, ਹਾਂਜੀ ਰੁੱਖ ਲਾ ਲਿਆ ਤੇ ਉਹ ਰੁੱਖ ਤਾਂ ਹੋ ਹੀ ਜਾਂਦਾ। ਹਾਂਜੀ। ਤੁਸੀਂ ਇਹਨਾਂ ਨੂੰ ਇਸ਼ਕ ਆ ਬਾਗਾਂ ਦਾ, ਤੁਹਾਨੂੰ ਮੈਂ ਇਹਨਾਂ ਦਾ ਮਰੱਬਾ 'ਚ ਫਰਾਊਂਗਾ, ਤੁਸੀਂ ਸ਼ਾਬਾਸ਼ ਦਓਗੇ ਵੀ ਯਾਰ ਸਾਨੂੰ ਚੰਗੇ ਬੰਦੇ ਨਾਲ ਮਿਲਾਇਆ ਵੀ ਜਿਹੜਾ ਰੁੱਖਾਂ ਨਾਲ ਪਿਆਰ ਕਰਦਾ, ਜਾਣੀ ਜਾਣ ਬੰਦੇ ਆ ਜੀ ਰੁੱਖਾਂ ਦੇ। ਵੀ ਇਹਨਾਂ ਦਾ ਖਰਚਾ ਰੁੱਖਾਂ ਦਾ ਬਾਗਾਂ ਦਾ ਵੀ ਹੁੰਦਾ ਜੀ? ਸਰ ਇਹਨਾਂ ਨੂੰ ਬਾਗ ਨੂੰ ਤਿਆਰ ਕਰਨ ਵਾਸਤੇ ਤੁਹਾਡੇ ਕੋਲ ਜ਼ਾਤੀ ਟਰੈਕਟਰ ਹੋਣਾ ਚਾਹੀਦਾ ਜੀ। ਅੱਛਾ ਜੀ। ਅਗਰ ਕਿਰਾਏ ਵਾਲਾ ਹੋਵੇ ਤੇ ਉਹਨੇ ਇੱਕ ਲਾਈਨ ਦੇ ਵਿੱਚ ਬੂਟਿਆਂ ਦੇ ਆਂਡਿਆ, ਦੂਸਰੀ ਲਾਈਨ ਤੁਹਾਡੇ ਬੂਟਿਆਂ ਦੇ ਉੱਪਰੋਂ ਦੀ ਆਣੀ ਹਲ ਦੀ। ਹਾਂ। ਸਾਡਾ 2 ਵਾਰੀ ਹਲ ਜਿਹੜਾ ਆਂਦਾ ਨਾ ਜੀ, ਸਾਡਾ ਇੱਕ ਲਾਈਨ ਦੇ ਵਿੱਚ 2 ਵਾਰੀ ਹਲ ਆਂਦਾ ਤੇ ਉਹ ਅਸੀਂ ਸਾਡਾ ਕਾਫੀ ਜਿਹੜਾ ਹੈ ਹਲ ਪਹਿਲੀ ਵਗੇ ਹੋਏ ਰਕਬੇ 'ਚ ਆਂਦਾ। ਅੱਛਾ। ਤੁਸੀਂ ਇਹਨੂੰ ਬਾਗ ਨੂੰ ਕਦੀ ਵੀ ਕਾਮਯਾਬ ਨਹੀਂ ਕਰ ਸਕਦੇ ਜੇ ਤੁਹਾਡੇ ਕੋਲ ਜ਼ਾਤੀ ਟਰੈਕਟਰ ਨਾ ਹੋਵੇ। ਫਿਰ ਤਾਂ ਤੁਹਾਡੇ ਕੋਲ ਅੱਛਾ ਰਕਬੇ ਤੋਂ ਇਲਾਵਾ ਉਹਨੂੰ ਉਹਦੇ ਵਾਸਤੇ ਖਾਦ ਦਾ ਇੰਤਜ਼ਾਮ ਹੋਣਾ ਚਾਹੀਦਾ ਜੀ। ਸਾਡੇ ਕੋਲ ਅੰਦਰ ਦੇਖੋ 2 ਲੱਖ ਦੀ ਖਾਦ ਪਈ। ਅੱਛਾ, ਬਾਗਾਂ ਨੂੰ ਖਾਦ ਖਾਸੀ ਪੈਂਦੀ? ਖਾਦ ਪੈਂਦੀ ਜੀ, DAP ਦਾ ਇਸਤੇਮਾਲ ਇਹਦੇ 'ਚ ਹੁੰਦਾ, ਯੂਰੀਆ ਦਾ ਹੁੰਦਾ ਜੀ, ਅੱਛਾ। ਤੇਲ ਵੀ ਸਟਾਕ ਪਿਆ ਜੀ। ਅੱਛਾ, ਇਹ ਤੁਸੀਂ ਪਹਿਲਾਂ ਲਿਆ ਕੇ ਕਿਉਂ ਰੱਖਿਆ ਤੇਲ? ਇਹ ਪਾਕਿਸਤਾਨ ਆ ਜੀ, ਅੱਲਾ ਕਰੇ ਨਾ ਮਿਲੇ ਤੇ ਨਾ ਹੀ ਮਿਲੇ। ਹਾਂ, ਦੁਬਾਰਾ ਫਿਰ ਜੰਗ ਬੰਦ ਸ਼ੁਰੂ ਹੋ ਗਈ। ਬੰਦ ਹੋ ਗਏ। ਹਾਂ। ਫਸਲ ਸੁੱਕ ਜਾਏ 2 ਦਿਨ ਤੇਲ ਨਾ ਲੱਭੇ ਤਾਂ ਤੇਲ ਨਾ ਲੱਭੇ ਤੇ ਫਿਰ ਅੱਛਾ, ਮਾਰੇ ਗਏ। ਬੰਦੋਬਸਤ ਕਰਕੇ ਪਹਿਲੇ ਆਪਾਂ- ਰੱਖਣਾ ਪੈਂਦਾ ਜੀ। ਹਾਂ। ਅੱਛਾ, ਇੰਨੀ ਫਿਕਰ ਤਾਂ ਜੀ ਫਸਲਾਂ ਵਾਲਿਆਂ ਨੂੰ ਜਿੰਨੀ ਮਿਰਜ਼ਾ ਸਾਹਿਬ ਨੂੰ ਬਾਗਾਂ ਦੀ ਆ, ਵੀ ਆਪ ਦਾ ਬੰਦੋਬਸਤ ਪਹਿਲਾਂ ਕਰਕੇ ਰੱਖਿਆ, ਪਹਿਲੇ। ਖਾਦ ਪਾਣੀ ਤੇਲ ਪਾਣੀ ਹਰ ਪਹਿਲੇ। ਚੀਜ਼। ਤੁਹਾਡੇ ਕੋਲ ਕਿਹੜੀ ਸ਼ਾਇਦ ਆ ਇਸ ਟਾਈਮ ਬਾਗ? ਸਰ ਸਾਡੇ ਕੋਲ ਬੱਗੂ ਕੁਛ ਆ, ਫਰੂਟਰ ਆ, ਅਮਰੂਦ ਆ, ਜਾਮਨ। ਅੱਛਾ, ਜਾਮਣ ਦੀ ਤੁਸੀਂ ਇੱਕ ਗੱਲ ਤਾਂ ਕਰਦੇ ਹੋ, ਜਿਹੜੀਆਂ ਤੁਹਾਡੇ ਕੋਲ ਜਾਮਣਾ ਤੁਸੀਂ ਹਾਂਜੀ। ਆਪ ਤੋੜ ਰਹੇ ਆ ਜਾਂ ਤੁਸੀਂ ਠੇਕੇ ਤੇ ਦੇ? ਨਹੀਂ ਸਰ, ਅਸੀਂ ਮੁਲਾਜ਼ਮ ਰੱਖ ਕੇ ਆਪ ਤੋੜ ਰਹੇ ਹਾਂ ਜੀ। ਅੱਛਾ, ਆਪ ਤੜਾ ਰਹੇ ਆ ਆਪ ਤੁਸੀਂ? ਤੋੜ ਰਹੇ ਹਾਂ। ਹਾਂ, ਅਜੇ ਸੀਜ਼ਨ ਦਾ ਸ਼ੁਰੂਆਤ ਸਾਡਾ 150 ਡੱਬਾ ਚਲਾ ਗਿਆ ਜੀ। ਮਾਸ਼ਾਅੱਲਾ। ਮਾਸ਼ਾਅੱਲਾ। ਤੇ ਡੱਬੇ ਦਾ ਥੋੜਾ ਜਿਹਾ ਦੱਸ ਦਿਓ ਵੀ ਕਿਵੇਂ ਯਾਰ? ਸਰ 21 ਤੋਂ 2200 ਰੁਪਈਆ। ਮਾਸ਼ਾਅੱਲਾ। ਉਹ ਦੇਖੋ ਨਾ ਜੀ ਉਧਰ ਭਰ ਰਹੇ ਡੱਬੇ। ਹਾਂ, ਡੱਬੇ ਪੈਕ ਕਰ ਰਹੇ ਜੀ। ਹਾਂ, ਕੋ ਤੋੜ ਰਹੇ ਕੋ ਭਰ ਰਹੇ, ਆਪਦੀ ਡਿਊਟੀ ਦੇ ਰਹੇ ਆ। ਹਾਂਜੀ ਹਾਂਜੀ। ਇਹ ਫਿਰ ਬੜੀ ਗੱਲ ਆ ਜੀ ਮਿਰਜ਼ਾ ਸਾਹਿਬ, ਤੁਸੀਂ ਆਪਣੇ ਹੱਥੀਂ ਕਰਦੇ ਆ ਸਾਰਾ ਕੁਝ? ਹਾਂਜੀ, ਆਪਣੇ ਹੱਥੀਂ ਜੀ। ਹਾਂ, ਇਹ ਸ਼ੌਕ ਦੀ ਗੱਲ ਹੁੰਦੀ। ਕਾਮਯਾਬੀ ਵੀ ਇਸੇ ਤਾਂ, ਜੇ ਤੁਸੀਂ ਕਹੋ ਨਾ ਵੀ ਮੈਂ ਆਪ ਚਿੱਟਾ ਪਾ ਕੇ ਲੀੜੇ ਤੇ ਮੈਂ ਬਹਿ ਕੇ, ਇਦਾਂ ਨਹੀਂ, ਵਿੱਚ ਆਪ ਮਿੱਟੀ 'ਚ ਮਿੱਟੀ ਹੋਣਾ ਪੈਂਦਾ। ਅੱਛਾ, ਜਦੋਂ ਪਿਛਲੀ ਵਾਰੀ ਅਸੀਂ ਆਏ ਆ ਖੇਤ ਖਾਲੀ ਸੀ ਇਹ? ਹਾਂਜੀ, ਦੇਖ ਲਓ ਅਮਰੂਦ ਕਾ ਜੀ, ਔਰ 1 ਸਾਲ ਦੇ ਵਿੱਚ ਅਮਰੂਦ ਨੇ ਫਲ ਚੁੱਕਿਆ ਇਹਨਾਂ ਨੂੰ ਦੇਖੋ। ਅੱਛਾ, ਵੈਰੀ ਗੁੱਡ। ਆ ਨਿੱਕੇ ਨਿੱਕੇ ਬੂਟਿਆਂ ਨੇ? ਨਿੱਕੇ ਨਿੱਕੇ ਬੂਟਿਆਂ ਨੇ ਜੀ। ਮਾਸ਼ਾਅੱਲਾ। ਆ ਰਿਹਾ ਜੀ? ਵਾਹ ਬਈ ਵਾਹ। ਯਾਰ ਹਾਂ, ਤੇ ਇਹਦੇ 'ਚ ਕੀ ਕਾਮਯਾਬੀ 'ਚ ਰਾਜ਼ ਆ ਜੀ? ਐਡੇ ਬਸ ਸਰ ਇਹਨੂੰ ਹਾਲ ਨਹੀਂ ਇਹਦੇ ਉੱਤੇ ਚੜਨ ਦੇਈਦਾ ਜੀ, ਅੱਛਾ, ਦੂਰ ਰੱਖੀਦਾ? ਦੂਰ ਰੱਖੀਦਾ ਜੀ, ਹਾਂ, ਪੁੱਤਾਂ ਤਰ੍ਹਾਂ ਹੀ ਪਾਲਣਾ ਪੁੱਤਾਂ ਪੈਂਦਾ? ਤਰ੍ਹਾਂ ਪਾਲਣਾ ਪੈਂਦਾ ਜੀ। ਤੇ ਇਹ ਜਿਹੜੇ ਦਾਣੇ ਨੇ ਚੱਕੇ ਕਾਮਯਾਬ ਹੋਣਗੇ? ਇਹ ਕਾਮਯਾਬ ਹੋਣਗੇ ਜੀ, ਮਗਰ ਅਸੀਂ ਇਹਨਾਂ ਨੂੰ ਤੋੜ ਦੇਣਾ, ਨਹੀਂ ਤੇ ਇਹਦੇ ਨਾਲ ਇਹਨਾਂ ਦੀ ਬੜੋਤਰੀ ਰੁਕ ਜਾਣੀ। ਰੁਕ ਜਾਣਗੇ। ਰੁਕ ਜਾਣੀ। ਇਹ ਅਮਰੂਦ ਦਾ ਬਾਗ ਕਿੰਨੇ ਮਹੀਨੇ ਪੈਸੇ ਦਿੰਦਾ ਜੀ? 8 ਮਹੀਨੇ ਜੀ। ਅੱਛਾ, ਕਦੋਂ ਤੋਂ ਕਦੋਂ? ਬਸ ਸਾਰੇ ਹੁਣ ਸੌਣ ਦੇ ਵਿੱਚ ਸ਼ੁਰੂ ਆ, ਸਾਉਣ ਦੇ ਵਿੱਚ ਆ ਗਿਆ? ਕਣਕ ਦੀ ਕਟਾਈ ਦੇ ਬਾਅਦ ਤੱਕ ਚੱਲਣਾ ਜੀ। ਬੱਲੇ, ਹਾੜ ਤੱਕ? ਹਾਂਜੀ, ਇਹ ਤਾਂ ਸਾਲ ਦਾ ਹੀ ਹੋ ਗਿਆ ਜੀ ਕੰਮ। ਸਾਲ ਦਾ ਹੀ ਹੋ ਗਿਆ ਜੀ। ਅੱਛਾ, ਬੋਝ 'ਚ ਪੈਸੇ ਨਹੀਂ ਮੁੱਕਦੇ? ਪੈਸੇ ਨਹੀਂ ਜੀ ਮੁੱਕਦੇ। ਲੈ ਦੇਖ ਲਓ ਜੀ, ਅਮਰੂਦ ਨੂੰ ਆਪਾਂ ਸਮਝਦੇ ਕੁਛ ਨਹੀਂ, ਉਹ ਕਹਿੰਦੇ ਵੀ ਜੇਬੇ ਬੋਝ 'ਚ ਪੈਸੇ ਨਹੀਂ ਮੁੱਕਦੇ ਸਾਲ ਪੂਰੇ। 1 ਏਕੜ ਜਿਹੜਾ ਨਾ ਜੀ, ਹੁਣ ਇਹਨੇ ਰੋਜ਼ਾਨਾ ਦਾ 100 ਕਾਟਨ ਦੇਣਾ ਸ਼ੁਰੂ ਕਰ ਦੇਣਾ। 100 ਰੁਪਏ 'ਚ ਵੀ ਕਾਟਨ ਜੇ ਅਗਰ ਤੁਹਾਡਾ ਸੇਲ ਹੁੰਦਾ ਜਾਵੇ ਤੇ ਤੁਸੀਂ ਆਪੇ ਦੇਖ ਲਓ ਮਾਸ਼ਾਅੱਲਾ। ਉਹਦੇ 'ਚ ਤੁਹਾਨੂੰ ਕੀ ਬਚ ਸਕਦਾ। ਹਾਂ,
ਅੱਛਾ ਆਹ ਬਾਗ ਇਹਦੀ ਉਮਰ ਕਿੰਨੀ ਹੈ ਜੀ ਆਹ ਅਮਰੂਦ ਦਾ? ਤੇ ਸਰ 5 ਤੋਂ 6 ਸਾਲ 5-6 ਸਾਲ। ਹਾਂਜੀ ਤੇ ਇਹ ਫਿਰ ਇਹ ਤਾਂ ਚੱਲ ਰਿਹਾ ਨਾ, ਯਾਨੀ ਇਹ ਪੈਸੇ ਦੇ ਰਿਹਾ? ਦੇ ਰਿਹਾ ਜੀ। ਬਾਗ ਤਿਆਰ ਆ ਜੀ, ਹਾਂ। ਇਹ ਤਾਂ ਫਲ ਚੱਕ ਰਿਹਾ ਪੂਰਾ। ਤੇ ਇਹ ਫਿਰ ਤੁਹਾਨੂੰ ਐਸਾ ਇਸ਼ਕ ਲੱਗਿਆ ਵੀ ਤੁਸੀਂ ਸਾਰੇ ਰਕਬੇ 'ਚ ਹੀ ਆਪਣਾ ਬਾਗ? ਸਾਡੇ ਵਾਲਦ ਤੋਂ ਜੀ, ਸਾਡੇ ਦਾਦਾ ਜੀ ਤੋਂ ਹੂੰ। ਇਹ ਬਾਗ ਹੀ ਹੈ। ਬਾਗ ਹੀ ਹੈ। ਹਾਂਜੀ ਤੇ ਤੁਸੀਂ ਕੋਈ ਤਜਰਬੇ ਨਵੇਂ ਵੀ ਕੀਤੇ ਆ ਵੀ ਕੋਈ ਨਵੇਂ ਫਲ ਲਾਏ ਆ ਕੋਈ ਨਵੇਂ ਸ਼ੇ? ਨਹੀਂ ਸਰ, ਇਹ ਸਾਡੇ ਕੋਲ 4 ਆਈਟਮਾਂ ਹੀ ਹੈ। ਬੱਗੂ ਗੋਸ਼ੇ ਵਾਲਾ ਵੀ ਸਾਡੇ ਦਾਦਾ ਜੀ ਦੇ ਵੇਲੇ ਦਾ ਲੱਗਾ ਹੈ, ਚੱਲ ਰਿਹਾ। ਕਿੰਨੀ ਉਮਰ ਹੈ ਜੀ? ਸਾਡੇ ਇਹਦੀ 70 ਸਾਲ ਤੋਂ ਜ਼ਿਆਦਾ ਜੀ ਬੱਗੂ ਗੋਸ਼ੇ ਦੀ। 70 ਸਾਲ ਤੋਂ ਪੁਰਾਣਾ ਬੱਗੂ ਗੋਸ਼ਾ ਤੁਹਾਨੂੰ ਵਿਖਾਣੇ। ਵਾਹ ਵੇ ਆ ਤਾਂ ਗੱਲ ਬਿਹਾਰੇ ਨਹੀਂ, ਚੱਲਦੇ ਆ ਜੀ ਉੱਥੇ ਬੱਗੂ ਗੋਸ਼ੇ 'ਚ, ਉੱਥੇ ਜਾ ਕੇ ਗੱਲਬਾਤ ਕਰਦੇ ਆ ਤੇ ਮਿਰਜ਼ਾ ਸਾਹਿਬ ਨੂੰ ਨਾਲ ਲੈ ਕੇ ਚੱਲਦੇ ਆ ਤੇ ਬਰੀਕੀ ਦੇ ਵਿੱਚ। ਹੁਣ ਤੱਕ ਇਹੋ ਹੀ ਸੁਣਦੇ ਰਹੇ ਵੀ ਬੱਗੂ ਗੋਸ਼ਾ ਆਪਣੇ ਇਲਾਕੇ 'ਚ ਹੁੰਦਾ ਹੀ ਨਹੀਂ, ਹੁੰਦਾ ਨਹੀਂ ਵੀ ਆਪਣੇ ਇਲਾਕੇ 'ਚ ਨਹੀਂ ਹੁੰਦਾ। ਇਹ ਤਾਂ ਜੀ ਕੋਟੇ ਵਾਲ ਦਾ ਤੇ ਪਿਸ਼ਾਵਰ ਵਾਲ ਦਾ ਫਾੜਾ ਜੀ ਉਧਰ ਹੁੰਦਾ। ਜੇ ਉਹ ਹੁਣ ਦੱਸਦੇ ਨੇ ਅਸਦੁੱਲਾ ਸਾਹਿਬ ਵੀ ਇਹਨੂੰ 70 ਸਾਲ ਹੋ ਗਏ। 70 ਸਾਲ ਤੇ ਇਹ 70 ਸਾਲ ਹੋ ਗਏ ਇਹਨੂੰ ਇੱਥੇ ਲੱਗੇ ਨੂੰ, ਤੇ ਕਾਮਯਾਬ ਹੋਇਆ ਹੀ, ਇਹ ਤੇ ਚੱਲ ਰਿਹਾ ਨਾ ਜੀ। ਹੁਣ ਫਲ ਵੀ ਚੱਕ ਰਿਹਾ, ਚੱਲ ਰਿਹਾ, ਫਲ ਠੀਕ ਆ, ਉਹ ਦੇ ਰਿਹਾ ਫਲ। ਮਿਰਜ਼ਾ ਸਾਹਿਬ ਨੂੰ ਨਾ ਜੀ ਇਹ ਦੋਪਰਾ ਕੱਟ ਰਹੇ ਸੀਗੇ, ਜਾਮਣ ਥੱਲੇ ਸਕੂਨ ਨਾਲ ਸੁੱਤੇ ਪਏ ਸੀ ਜੀ। ਆ ਕੇ ਤੁਹਾਨੂੰ ਅਸੀਂ ਬੇਰਾਮ ਕੀਤਾ ਜੀ, ਆ ਕੇ ਉਠਾਇਆ ਸੁੱਤਿਆਂ ਨੂੰ ਜੀ। ਤੇ ਪਹਿਲੇ ਜਾਮਣਾ ਖਵਾਈਆਂ ਜੀ ਸਾਨੂੰ, ਉੱਤੋਂ ਨਾਲ ਹੀ ਚਾਹ ਆ ਗਈ ਜੀ। ਆ ਬੜਾ ਜੋੜ ਲਾਇਆ ਜੀ ਤੇ ਨੇ। ਅਸੀਂ ਅਬਦੁੱਲਾ ਸਾਹਿਬ ਨੂੰ ਕਿਹਾ ਵੀ ਜਾਮਣਾ ਦਾ ਤੇ ਚਾਹ ਦਾ ਨਾ ਜੋੜ ਕੋਈ ਨਹੀਂ ਜੀ, ਤੁਸੀਂ ਹੁਣ। ਉਹਨਾਂ ਨੇ ਕਿਹਾ ਨਹੀਂ ਜੀ, ਇਹਦੇ ਤੋਂ ਬਗੈਰ, ਚਾਹ ਤੋਂ ਬਗੈਰ ਮਹਿਮਾਨ ਨਵਾਜ਼ੀ ਨਹੀਂ ਪੂਰੀ। ਹਾਂ ਕਿਉਂਕਿ ਜਿੱਥੇ ਜਾਓ ਨਾ ਤੁਸੀਂ, ਜੇ ਚਾਹ ਨਾ ਅਗਲਾ ਘਰ ਪਿਆਵੇ ਤੇ ਜਾ ਕੇ ਯਾਰ ਸਾਹਿਬ ਤੋਂ ਉਹਨਾਂ ਨੇ ਚਾਹ ਵੀ ਨਹੀਂ ਪੁੱਛੀ। ਇਹ ਉਹ ਜੀ ਉੱਤੋਂ ਨਾਲ ਜਾਮਣਾ ਤੇ ਅਬਦੁੱਲਾ ਸਾਹਿਬ ਨੇ ਸਾਨੂੰ ਨਾ ਜੀ ਨਾਲ ਚਾਹ ਵੀ ਤੱਤੀ ਉੱਤੋਂ ਪਿਆਈ ਜੀ। ਹੁਣ ਕਹਿੰਦੇ ਮਹਿਮਾਨ ਨਵਾਜ਼ੀ ਪੂਰੀ ਹੋਈ। ਲੋਹੇ ਨੂੰ ਕਹਿੰਦੇ ਲੋਹਾ ਵੜਦਾ, ਆਖਿਆ ਗਰਮੀ ਨੂੰ ਗਰਮੀ ਮਾਰੂਗੀ। ਮੈਂ ਕਿਹਾ ਇਲਾਜ ਤੁਸੀਂ ਸਾਡਾ ਸਹੀ ਕਰਿਆ। ਇੱਥੇ ਉਹ ਇਹਨਾਂ ਦਾ ਫਿਰਦਾ ਮੁੰਡਾ ਇੱਕ, ਉਹ ਕਹਿੰਦਾ ਜੀ ਤੁਸੀਂ ਚਾਹ ਦੀਆਂ ਉਹ ਫਿਲਮ ਬਣਾਈ ਸੀ ਨਾ, ਮੈਂ ਕਹਿੰਦਾ ਤਾਂ ਤੁਹਾਨੂੰ ਦੁਪਹਿਰੇ 'ਚ ਚਾਹ ਦਈ ਆ। ਚਾਈਨਾ ਦੇ ਅਖਬਾਰ ਦੇ ਵਿੱਚ ਉਹਨਾਂ ਨੇ ਸਾਨੂੰ ਦਈਆਂ ਜਾਮਣਾ। ਹਾਂ ਜੀ, ਜਿਉਂਦੇ ਰਹੋ। ਅਸੀਂ ਜੀ ਆਪਣਾ ਮਾਲੀ ਇੱਕ ਆਪਣਾ ਵੀ ਅਸੀਂ ਲੈ ਕੇ ਆਏ, ਕਾਰੀਗਰ ਪੁਰਾਣਾ ਬੰਦਾ, ਰਿਟਾਇਰ ਹੋ ਗਿਆ ਹਾਂਜੀ ਪਰ ਪੁਰਾਣੇ ਭਲੇ ਸਮੇਂ ਦਾ ਉਹ ਬਾਗਾਂ ਦਾ ਮਾਲੀ ਰਿਹਾ। ਉਹ ਜੀ ਬਾਬਾ ਸ਼ੌਂਕੀ ਆ। ਬਾਬੇ ਸ਼ੌਂਕੀ ਨੂੰ ਪੁੱਛਦੇ ਆ ਵੀ ਮਿਰਜ਼ਾ ਸਾਹਿਬ ਦਾ ਸ਼ੌਂਕ ਦੇਖ ਕੇ, ਇਸ਼ਕ ਦੇਖ ਕੇ, ਮੁਰੱਬਾ ਦੇਖ ਕੇ ਕਿੱਦਾਂ ਦਾ ਲੱਗਿਆ ਜੀ ਤੁਹਾਨੂੰ? ਬੜਾ ਸ਼ੌਕ ਤਾਜ਼ਾ ਹੋਇਆ ਜੀ, ਬੜੇ ਖੁਸ਼ ਹੋਏ ਆ। ਮਿਰਜ਼ੇ ਸਾਹਿਬ ਦੀ ਬਹੁਤ ਪੁਰਾਣੀ ਦਾਸਤਾਨ ਆ। ਅਸੀਂ ਤਾਂ ਫਿਰ ਹੁਣ ਰਿਟਾਇਰ ਹੋ ਗਏ ਆ। ਬਾਕੀ ਮੇਰਾ ਬਹੁਤ ਰਾਜੀ ਆ ਜੀ, ਦਿਲ ਹੋਇਆ ਤੇ ਹੁਣ ਮੇਰੇ ਤੋਂ ਹੁੰਦਾ ਨਹੀਂ ਮੈਂ ਆ ਕੇ ਸ਼ਾਇਦ ਇਹਦੇ ਨਾਲ ਕੋਈ ਪੰਗਾ ਲੈ ਹੀ ਲੈਂਦਾ ਵੀ ਮੈਨੂੰ ਕੋਈ ਦੇਖ ਵਿੱਚੋਂ 10 ਬੂਟੇ, ਕਿਉਂਕਿ ਮੈਂ ਤਾਂ ਚੜ੍ਹ ਨਹੀਂ ਹੁੰਦਾ ਨਾ ਮੁੰਡਿਆਂ ਨੂੰ ਮੈਂ ਦੱਸਦਾ ਵੀ ਜਾਮਣ ਐ ਟੁੱਟਦੀ ਆ। ਅੱਛਾ ਹਾਂ ਜਾਮਣ ਐ ਟੁੱਟਦੀ ਆ। ਆ ਹੁਣ ਮੁੰਡੇ ਚੜ੍ਹਦੇ ਆ ਜੀ। ਆਹ ਜਿਹੜੀ ਪੌੜੀ 35-40 ਫੁੱਟ ਦੀ ਮੈਂ ਕੱਲਾ ਘਵਾ ਲੈਂਦਾ ਹੁੰਦਾ ਸੀ ਜੀ ਕਦੇ ਆਲੇ ਦਾਲੇ ਨੂੰ। ਮੁੰਡਾ ਲਿਆ ਰਿਹਾ ਚੱਕ ਕੇ। ਬਾਕੀ ਹੁਣ ਨਹੀਂ। ਹਾਂਜੀ ਹਾਂਜੀ ਹਾਂਜੀ। ਇਹ ਖੜੀ ਕਰਨੀ ਜੀ ਬੜੀ ਔਖੀ ਆ, ਬੰਦਾ ਕੱਲਾ ਨਹੀਂ ਇਹਨੂੰ ਖੜੀ ਕਰ ਸਕਦਾ। ਤੇ ਖੜੀ ਕਰੀ ਹੋਈ ਨੂੰ ਅਸੀਂ ਘੁਮਾ ਲੈਂਦੇ ਸੀ ਜੀ। ਮਿਰਜ਼ੇ ਸਾਹਿਬ ਨੂੰ ਦੇਖ ਕੇ, ਇਹਦਾ ਕਾਰੋਬਾਰ ਦੇਖ ਕੇ, ਇਹਦੀ ਜਾਮਣ ਅਮਰੂਦ ਹਰ ਸ਼ੈ ਦੇਖ ਕੇ ਮੈਂ ਬੜਾ ਖੁਸ਼ ਹਾਂ ਜੀ। ਬਹੁਤ ਸ਼ੁਕਰਗੁਜ਼ਾਰ ਇਹਦਾ ਜੀ, ਬਹੁਤ ਸ਼ੁਕਰੀਆ ਇਹਦਾ। ਇਹਨੇ ਪੁਰਾਣੀ ਯਾਦਦਾਸ਼ਤ ਸਾਨੂੰ ਵੀ ਯਾਦ ਕਰਾਤੀ। ਵਾਹ ਵਾਹ, ਕੀ ਅਸੀਂ ਬੇਰੀਆਂ ਵੇਚੀਆਂ, ਬੇਰ ਵੇਚੇ ਜੀ 2 ਰੁਪਏ ਕਿਲੋ ਵੇਚੇ ਜੀ, 2 ਰੁਪਏ ਕਿਲੋ ਅਮਰੂਦ ਵੇਚਿਆ ਜੀ। ਪੈਸੇ ਵੱਟਣ ਦੀ, ਪੈਸੇ ਕਮਾਉਣ ਦਾ ਟਾਈਮ ਹੁਣ ਆਇਆ ਜੀ। ਜਿਵੇਂ ਅਸੀਂ ਰਿਟਾਇਰ ਹੋ ਗਏ, ਅਸੀਂ ਰਿਟਾਇਰ ਹੋ ਗਏ, ਅਸੀਂ ਕਮਾ ਨਹੀਂ ਸਕਦੇ ਹੁਣ। ਮਿਰਜ਼ਾ ਸਾਹਿਬ ਹੋਰਾਂ ਦਾ ਬੜਾ ਸ਼ੁਕਰੀਆ, ਇਹਨਾਂ ਨੇ ਜੀ ਸਾਡੀ ਯਾਦ ਤਾਜ਼ਾ ਕਰਤੀ। ਕੀ ਬਾਤ, ਕੀ ਬਾਤ। ਵਸਣ ਦਾ ਮੌਸਮ ਆਇਆ, ਸੰਗਤਾਂ ਨਿਖੜ ਗਈਆਂ। ਬਾਬਾ ਸ਼ੌਂਕੀ ਤਪਿਆ ਤੇ ਤਪ ਕੇ ਖਲੋ ਗਿਆ ਉਹ। ਹਾਂ, ਖਲੋ ਗਿਆ। ਐਸਾ ਉਹਨੂੰ ਸਕੂਨ ਹੈ। ਸਾਨੂੰ ਸ਼ੌਕ ਹੈ ਫਿਰ ਬੜੀਆਂ ਲੂਰੀਆਂ ਲੈਣੇ, ਲੇਕਿਨ ਹੁਣ ਨਹੀਂ ਤੁਹਾਨੂੰ ਬੱਗੂ ਗੋਸ਼ਾ ਦਿਖਾਣੇ ਆ ਅੱਜ ਜੀ। ਦਿਖਾਓ। ਚਲੋ ਜੀ ਬਟਨ ਦਬ ਲਓ, ਉੱਥੇ ਚੱਲ ਕੇ ਗੱਲਬਾਤ ਕਰੋ। ਗੋਸ਼ੇ ਦੇ ਮੈਂ ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਵੀ ਰੁੱਖਾਂ ਦੀਆਂ ਟੂਮਾਂ ਉਹਨਾਂ ਦਾ ਫਲ ਹੁੰਦਾ। ਰੁੱਖਾਂ ਦੀ ਜਿਹੜਾ ਅਸਲ ਤਾਰਫ ਆ ਨਾ, ਉਹਦਾ ਫਲ ਹੁੰਦਾ। ਵੀ ਫਲ ਲੱਗਿਆ ਹੋਵੇ ਤਾਂ ਪਤਾ ਲੱਗ ਜਾਂਦਾ ਵੀ ਰੁੱਖ ਕਾਹਦਾ। ਇਸ ਟਾਈਮ ਤੁਸੀਂ ਦੇਖੋ ਵੀ ਜਿੱਦਾਂ ਟੂਮਾਂ ਨਾਲ ਨਹੀਂ ਕੋਈ ਸਜਾਈ ਹੁੰਦੀ ਕੁਛ ਹੈ, ਇਦਾਂ ਫਲ ਪੂਰਾ ਰੁੱਖ ਸਜਿਆ ਪਿਆ। ਬੱਗੂ ਗੋਸ਼ਾ ਸਾਦੇ, ਨਾਸ਼ਪਾਤੀ ਸਾਦੇ, ਨਾਖਾਂ ਸਾਦੇ, ਨਿੱਕੇ ਲਾਤੋਂ ਜੀ ਖਾਂਦੇ ਆ ਰਹੇ ਆ। ਪਰ ਇਹ ਨਹੀਂ ਸੀ ਪਤਾ ਵੀ ਇਹ ਸਾਡੇ ਇੱਥੇ ਇੰਨੀ ਕਾਮਯਾਬ ਆ, ਇੱਥੇ ਹੋ ਜਾਂਦੀ ਆ। ਅਸੀਂ ਮਿਰਜ਼ਾ ਸਾਹਿਬ ਦਾ ਬਾਗ ਵੇਖ ਕੇ ਹੀ ਅਸੀਂ ਆਪਣੇ ਵੱਲ ਜਾ ਕੇ ਬੂਟੇ ਲਾਏ ਆ ਤੇ ਅੱਲਾ ਨੇ ਚਾਹਿਆ ਕਾਮਯਾਬ ਹੋ ਜਾਣਗੇ। ਤੇ ਥੋੜ੍ਹੀਆਂ ਜਿਹੀਆਂ ਗੱਲਾਂ ਜਿਹੜੀਆਂ ਇਸ ਇਲਾਕੇ 'ਚ ਨਵੀਂ ਸ਼ੈ ਆ ਵੀ ਉਹ ਪੁੱਛ ਲਈਏ। ਨਵੀਂ ਤਾਂ ਨਹੀਂ ਹੈ, ਜਿਹੜਾ ਬਾਗ ਤੁਹਾਨੂੰ ਅਸੀਂ ਇਸ ਟਾਈਮ ਦਿਖਾ ਰਹੇ ਹਾਂ 70 ਸਾਲ ਪੁਰਾਣਾ ਨਾਖਾਂ ਦਾ ਬਾਗ ਹੈ ਜੀ। ਹਾਂਜੀ, ਪੁਰਾਣਾ ਬਾਗ। 70 ਸਾਲ ਪੁਰਾਣਾ ਬੱਗੂ ਗੋਸ਼ੇ ਦਾ ਬਾਗ। ਮਿਰਜ਼ਾ ਸਾਹਿਬ ਇਹ ਇਸ ਟਾਈਮ ਜਿਹੜਾ ਫਲ ਲੱਗਾ ਜੀ ਸਰ ਕਮ ਅਜ਼ ਕਮ 25 ਮਣ ਹੈ ਜੀ। 25 ਮਣ? 25 ਮਣ ਮਾਸ਼ਾਅੱਲਾ। ਇੱਕ ਬੂਟੇ ਦੇ ਉੱਤੇ 25 ਮਣ ਫਲ ਦਿਖਾ ਰਹੇ ਹਾਂ ਤੁਹਾਨੂੰ ਅਸੀਂ। ਤੇ ਮਾਸ਼ਾਅੱਲਾ ਇਦਾਂ ਦੇ ਖਾਸੇ ਬੂਟੇ ਆ, ਪੁਰਾਣੇ ਬੂਟੇ ਆ।
ਇਹਨਾਂ ਨੂੰ ਪੁੱਛਦੇ ਆ ਵੀ ਇਹ ਤੁਸੀਂ ਅੱਗੇ ਦੱਸ ਰਹੇ ਸੀ ਵੀ ਮੌਸਮ ਦਾ ਕੀ ਅਸਰ ਇੱਥੇ ਹੋਇਆ ਸਰ ਐਤਕੀ ਹਨੇਰ ਦੀ ਵਜ੍ਹਾ ਨਾਲ ਤਾਂ ਨੁਕਸਾਨ ਬਹੁਤ ਹੋ ਗਿਆ ਜੀ। ਜਿਸ ਤਰ੍ਹਾਂ ਦੇ ਥੱਲੇ ਦੇਖੋ ਆ ਦਿਖਾ ਦਿਓ ਜੀ। ਨੇਰ ਬਹੁਤ ਆਇਆ ਜੀ ਹਨੇਰ ਕਰਕੇ ਵੀ ਸਾਰੀਆਂ ਡਿੱਗੀਆਂ ਪਈਆਂ, ਨੁਕਸਾਨ ਹੀ ਆ ਜੀ ਇਹ। ਅੱਛਾ ਨੇਰ ਨਾਲ ਲੱਗੇ। ਹਾਂਜੀ ਉਹ ਤੇਜ਼ ਹਵਾ ਨਾਲ ਆਂਧੀ ਨਾਲ ਕਹਿ ਲਓ ਜੀ, ਹਾਂਜੀ ਇਹ ਤਾਂ ਨੁਕਸਾਨ ਹੋ ਗਿਆ ਜੀ। ਅੱਛਾ ਨੁਕਸਾਨ ਫਿਰ ਵੀ ਮਾਸ਼ਾਅੱਲਾ ਫਲ ਹਾਂਜੀ ਕਾਮਯਾਬ ਆ। ਬਹੁਤ ਫਲ ਹੈ ਇਹਨੂੰ ਕਾਮਯਾਬ ਕਰੇ ਜੀ, ਬੜਾ ਫਲ ਆ ਹਲੇ। ਬਹੁਤ ਸੋਹਣਾ ਬੜਾ ਸੋਹਣਾ ਫਲ ਖੜਾ। ਅੱਖਾਂ ਠੰਡੀਆਂ ਹੋ ਰਹੀਆਂ ਦੇ। ਕੀ ਬਾਤ। ਹਾਂ ਸੁਭਾਨ ਅੱਲਾਹ ਹੀ ਕਹਿ ਸਕਦੇ ਆ ਜੀ। ਮੇਰੇ ਮਾਲਕ ਦੀ ਕੁਦਰਤ ਆ, ਕਿਹੜੀ ਕਿਹੜੀ ਨਿਅਮਤ ਦਾ ਸ਼ੁਕਰ ਕਰੀਏ। ਹਾਂਜੀ ਅੱਛਾ ਮਿਰਜ਼ਾ ਸਾਹਿਬ ਨੂੰ ਪੁੱਛਦੇ ਆ ਵੀ ਮੋਟੀ ਜੀ ਗੱਲ ਬਈ ਇਹ ਬਾਗ ਦੇ ਤਾਂ ਤੁਹਾਡਾ ਕੀ ਤਜਰਬਾ ਵੀ ਜੇ ਤੁਸੀਂ ਕੋਈ 4 ਲਫ਼ਜ਼ਾਂ 'ਚ ਗੱਲ ਮੁਕਾਣੀ ਹੋਵੇ ਨਾਖਾਂ ਦੇ ਬਾਗ ਦਾ ਕੀ ਤਾਰਫ ਹੈ ਜੀ? ਸਰ ਬਹੁਤ ਅੱਛੀ ਆਈਟਮ ਹੈ ਇਹ। ਉਦੋਂ ਆਉਂਦਾ ਜਿਹੜੇ ਵੇਲੇ ਤਕਰੀਬਨ ਸਾਡੇ ਸਾਰੇ ਫਲ ਖਤਮ ਹੋ ਗਏ ਹੁੰਦੇ। ਅੱਛਾ ਇਹਦੇ ਬੜੇ ਜ਼ਿਆਦਾ ਦੀ ਪ੍ਰਾਫਿਟ ਆ ਹਾਂ ਥੋੜੇ ਅਰਸੇ ਦੇ ਵਿੱਚ। ਜਿਸ ਤਰ੍ਹਾਂ ਅਮਰੂਦ ਦੀ ਪ੍ਰਾਫਿਟ ਤੁਹਾਨੂੰ 8 ਮਹੀਨਿਆਂ 'ਚ ਇਹਨੇ 1 ਮਹੀਨੇ 'ਚੋਂ ਪੈਸੇ ਦੇ ਜਾਣੇ। ਕੀ ਬਾਤ ਹੈ, ਵੈਰੀ ਗੁੱਡ। ਮਾਸ਼ਾਅੱਲਾ। ਅੱਛਾ ਜੀ। ਹਾਂਜੀ ਔਰ ਕਾਮਯਾਬ ਆ ਜੀ ਤੁਹਾਡੇ ਪੂਰੇ ਫੈਸਲਾਬਾਦ 'ਚ ਕਾਮਯਾਬ ਆ। ਅੱਛਾ ਅੱਛਾ ਇਹ ਨਹੀਂ ਕਿ ਕਿਸੇ ਵੀ ਇਲਾਕੇ 'ਚ ਫੇਲ ਆ। ਉਦੋਂ ਅੰਬ ਵੀ ਮੁੱਕ ਜਾਣਾ, ਜਾਮਣ ਵੀ ਮੁੱਕ ਜਾਣੀ, ਇਹਨੇ ਆਣਾ। ਇਹਨੇ ਆਣਾ, ਇਹਦੀ ਆਪੇ ਕਾਮਯਾਬੀ ਅੱਲਾਹ ਤਾਲਾ ਨੇ ਬਣਾਤੀ। ਦੇਖੋ ਨਾ ਮਿਰਜ਼ਾ ਸਾਹਿਬ ਨੇ ਕੈਸੀ ਜ਼ਰਬ ਤਕਸੀਮ ਲਾਈ ਆ ਵੀ ਸਾਰਾ ਸਾਲ ਹੀ ਬੋਝੇ ਚੋਂ ਪੈਸੇ ਨਾ ਪੈਸੇ ਨਹੀਂ ਮੁੱਕਣ। ਪੈਸੇ ਨਾ ਹਾਂਜੀ, ਮੁੱਕਣ। ਹਾਂ, ਤਰੀਕ ਲੱਗਦੀ ਰਹੇ। ਠੀਕ ਲੱਗਦੀ। ਮਿਰਜ਼ਾ ਸਾਹਿਬ ਸਾਹਿਬ ਨੇ ਅਮਰੂਦਾਂ ਦੇ ਨਾਲ ਹੀ ਸੁਰਾ ਸਾਹਿਬ ਸ਼ੁਰੂ ਹੋਣਾ। ਹਾਂ ਅਮਰੂਦ ਵੀ ਅਗਲੇ ਮਹੀਨੇ ਸ਼ੁਰੂ ਨਹੀਂ, ਹੋਣੇ। ਅਮਰੂਦ ਅਗਲੇ ਮਹੀਨੇ ਅਮਰੂਦ ਨੇ ਅਜੇ ਬਾਅਦ 'ਚ ਆਣਾ। ਉਹ ਫਲ ਤੋੜ ਦਿੰਦੇ ਆ ਨਾ ਆਲਾ। ਹਾਂਜੀ ਇਹਨੇ ਪਹਿਲਾਂ ਆ ਜਾਣਾ। ਇਹਨੇ ਨਾਲੇ ਪਹਿਲੇ ਅਮਰੂਦ ਦਾ ਤੇ ਇਹਦਾ ਤਾਂ ਕੋਈ ਮੁਕਾਬਲਾ ਨਹੀਂ। ਮੁਕਾਬਲਾ ਹੀ। ਸੇਬ ਆ ਇਹ ਹਾਂਜੀ ਹਾਂਜੀ ਮੁਕਾਬਲਾ ਹੀ ਤਾਂ ਨਹੀਂ। ਮੁਕਾਬਲਾ ਹੀ ਨਹੀਂ। ਅਮਰੂਦ ਆਪਣੀ ਥਾਂ ਤੇ। ਅੱਛਾ ਜੀ ਇਹ ਦੱਸੋ ਵੀ ਇਹ 'ਚ ਚਲੋ ਹਨੇਰ ਆ ਗਿਆ, ਫਲ ਡਿੱਗਿਆ, ਨੁਕਸਾਨ ਹੋਇਆ, ਕਈ ਬੂਟਿਆਂ ਨੂੰ ਤਾਂ ਖਾਲੀ ਕਰ ਗਿਆ, ਹਾਂਜੀ ਪਰ ਇਹ ਦੱਸ ਦਿਓ ਬਈ ਕੋਈ ਹੋਰ ਬਿਮਾਰੀ ਵੀ ਹੈ ਇਹਨੂੰ? ਕੋਈ ਬਿਮਾਰੀ ਨਹੀਂ ਜੀ, ਅੱਛਾ ਕੋਈ ਸਪਰੇ ਨਹੀਂ ਇਹਨੂੰ। ਇੱਕ 2 ਦਫਾ ਜੇ ਸਪਰੇ ਕਰਨੀ ਹੋਵੇ ਤੇਲੇ ਦੀ ਕਰੋ, ਉਹ ਵੀ ਜਦੋਂ ਦਾ ਫੁੱਲ ਨਿਕਲ ਲਿਆ ਹੁੰਦਾ, ਨਹੀਂ ਤੇ ਇਹਨੂੰ ਕਿਸੇ ਸਪਰੇ ਦੀ ਕੋਈ ਜ਼ਰੂਰਤ ਨਹੀਂ। ਤੇ ਇਹ ਕੋਈ ਕਿਸਮ ਖਾਸ ਆ, ਕੋਈ ਨਾਂ ਨੂੰ ਪਤਾ ਗਿਆ ਬਸ ਬੱਗੂ? ਇਹਨਾਂ 'ਚ 2 ਆ ਜੀ, ਇੱਕ ਨੂੰ ਬੱਗੂ ਗੋਸ਼ਾ ਕਹਿੰਦੇ ਆ, ਇੱਕ ਨੂੰ ਨਾਖ ਕਹਿੰਦੇ। ਇਹ ਨਾਖ ਆ। ਬੱਗੂ ਗੋਸ਼ਾ ਸਫੇਦ ਕਲਰ 'ਚ ਆਊ, ਤੁਹਾਨੂੰ ਦਿਖਾਣਾ ਜੀ। ਅੱਛਾ ਉਹ ਬੂਟਾ ਹੈਗਾ। ਹਾਂਜੀ ਅੱਛਾ ਮਾਸ਼ਾਅੱਲਾ। ਅੱਛਾ ਜੀ ਇਹ ਨਾਖ ਆ ਇਹ ਇਹ। ਨਾਖਾਂ ਜੀ ਨਾਖਾਂ ਅੱਛਾ ਚਾਚਾ ਬੂਟਾ ਮੇਰੇ ਵਾਸਤੇ ਤਾਂ ਇਹ ਵੀ ਨਵੀਂ ਗੱਲ ਆ ਨਵੀਂ ਹੈ ਨਵੀਂ। ਵੀ ਨਾਖਾਂ ਵੱਖਰੀਆਂ ਹੁੰਦੀਆਂ, ਬੱਗੂ ਗੋਸ਼ਾ ਵੱਖਰਾ। ਅਸੀਂ ਤਾਂ ਇੱਕੋ ਹੀ ਸਮਝਦੇ ਰਹੇ ਹਾਂ ਜੀ। ਕਿਉਂਕਿ ਦਰਖਤ ਤੁਸੀਂ ਅੱਗੇ ਦੇਖਿਆ ਨਹੀਂ ਜੀ। ਹਾਂ ਅੱਛਾ ਇਹਦੇ ਰੁੱਖ 'ਚ ਤਾਂ ਫਰਕ ਕੋਈ ਨਹੀਂ, ਦਰਖਤ ਤਾਂ ਨਹੀਂ ਇੱਕੋ ਜੀ, ਜਿਹਾ। ਇਹ ਦੇਸੀ ਆ, ਉਹ ਫਾਰਮੀ ਆ, ਹਾਈਬ੍ਰਿਡ ਕਹਿ ਲਓ। ਉਹ ਕੋਈ ਦਾਣਾ ਦਿਖਾਓ ਸਾਨੂੰ। ਇਹ ਦੇਖੋ ਜੀ, ਇਹ ਆ ਜਾਓ ਜੀ। ਆ ਜਾਓ। ਹਾਂ ਇਹ ਬੱਗੂ ਗੋਸ਼ਾ। ਬੱਗੂ ਗੋਸ਼ਾ ਉਹ ਨਾਖ ਸੀ। ਹਾਂ ਇਹ ਦੇਖੋ ਨਾ ਜੀ, ਇਹ ਜਿਹੜੇ ਦਾਣੇ ਟੁੱਟੇ ਪਏ ਆ, ਨਹੀਂ ਜਿਹੜੇ ਇਹ ਪੱਕਾ ਦੇ ਨੇ ਬਿਲਕੁਲ ਇਸ ਤਰ੍ਹਾਂ ਸੇਬ ਆਕੋਂ ਦੀ ਸ਼ਕਲ ਆ ਬਣ ਬਈ ਗਈ। ਆ ਬਈ ਵਾਹ ਇਦਾਂ ਹੀ ਆ ਬੱਗੂ ਗੋਸ਼ਾ। ਬਣਾਵਟ 'ਚ ਵੀ ਫਰਕ ਆ, ਉਹ ਗੋਲ ਆ। ਇਹ ਲੰਬਾ ਜੀ। ਹਾਂ ਇਹ ਜਿਹੜੀ ਨਾਸ਼ਪਾਤੀ ਦੀ ਤਸਵੀਰ ਆਪਾਂ ਦੇਖਦੇ ਉਹ ਇਹ ਆ। ਉਹ ਬੱਗੂ ਗੋਸ਼ਾ ਹੁੰਦਾ ਨਾ ਨਾਸ਼ਪਾਤੀ। ਉਹ ਨਾਖਾਂ ਜਿਹੜੀਆਂ ਉਹ ਗੋਲ। ਪਾਤੀ ਵੀ ਉਹਨੂੰ ਕਹਿੰਦੇ ਆ, ਬੱਗੂ ਗੋਸ਼ਾ ਵੀ ਆਪਾਂ ਉਹਨੂੰ ਕਹਿੰਦੇ ਆ। ਹੋਰ ਵੀ ਦਿਖਾ ਦਿਓ ਜੀ ਇਹਦੇ। ਉਹ ਵੀ ਸੋਹਣਾ ਲੱਗਿਆ ਹੈ ਕਿ ਪੱਕਿਆ ਆ। ਇਹ ਵੀ ਬੱਗੂ ਗੋਸ਼ਾ ਜੀ। ਉਹ ਅੱਗੇ ਜੀ ਉਹ ਦੇਖੋ। ਆ ਵੀ ਬੱਗੂ ਗੋਸ਼ਾ ਆ ਵੀ। ਨਹੀਂ ਕਈ ਲੱਗੀਆਂ ਜੀ ਇਹ ਚੀਜ਼। ਹਾਂ ਲੱਗੇ ਨਹੀਂ ਹੈਗੇ। ਅੱਛਾ ਆ ਵੀ ਬੱਗੂ ਗੋਸ਼ਾ। ਹਾਂਜੀ 70 ਸਾਲ ਉਮਰ ਆ ਜੀ। ਇਹ ਤੁਹਾਡੇ ਬਜ਼ੁਰਗਾਂ ਨੇ ਲਾਏ ਜੀ ਫਿਰ? ਹਾਂਜੀ, ਸਾਡੇ ਦਾਦਾ ਜੀ ਨੇ ਲਾਈ। ਹਾਂ ਦੇਖੋ ਨਾ ਉਹ ਵਿਰਾਸਤ ਦੇ ਵਿੱਚ ਸਿਰਫ ਜ਼ਮੀਨਾਂ ਨਹੀਂ ਜਾਇਦਾਦਾਂ ਨਹੀਂ ਆਉਂਦੀਆਂ, ਵਿਰਾਸਤ ਦੇ ਵਿੱਚ ਸ਼ੌਕ ਵੀ ਗਾਂ ਤੁਰਦੇ ਆ। ਹਾਂਜੀ ਹਾਂਜੀ ਹੈ ਜਿਹੜੀ ਸਹੀ ਮੱਤ ਆ ਨਾ ਉਹ ਵੀ ਵਿਰਾਸਤ ਹੁੰਦੀ। ਆ ਜਿਹੜੇ ਬੂਟੇ ਹੇਠਾਂ ਜੰਮੇ ਹੋਏ ਆ ਜੀ, ਇਹ ਆਪੇ ਜੰਮੇ? ਇਹ ਸਾਰੇ ਇਹਨਾਂ ਦੇ ਇਸੇ ਬੂਟੇ ਨੂੰ ਪੁੱਟ ਕੇ ਤੇ ਇਹਨੂੰ ਫਿਰ ਪੇਂਟ ਕੀਤਾ ਜਾਂਦਾ। ਅੱਛਾ ਇਹ ਤੋਂ ਫਿਰ ਇਹਦੀ ਅਗਾਂਹ ਨਸਲ ਚੱਲਦੀ। ਆ ਬੂਟੇ ਬਹੁਤ ਉੱਗੇ ਹੋਏ ਜੀ। ਹਾਂਜੀ ਇਹ ਜਦੋਂ ਹੁਣ ਉੱਗਿਆ, ਹਾਂਜੀ, ਹੁਣ ਇਹਨੂੰ ਬਹਾਰ ਦੇ ਮੌਸਮ 'ਚ ਇਹਨੂੰ ਪੁੱਟ ਕੇ ਪੇਂਟ ਕਰਤਾ ਜਾਊਗਾ। ਨਹੀਂ ਇਹ ਜੇ ਪੇਂਦ ਨਾ ਕਰੀਏ ਜੇ ਕੀ ਸ਼ੈ? ਫਿਰ ਇਹ ਉਹ ਸ਼ੈ ਜੀ ਜਿਹੜੀ ਪਿੱਛੇ ਵੇਖ ਕੇ ਆਈ। ਅੱਛਾ ਅੱਛਾ ਫਿਰ ਨਾਖ ਆ ਇਹ ਪੇਂਦ ਕਰਨੀ ਬੱਗੂ ਗੋਸ਼ੇ ਦੀ। ਇੱਕ ਬੂਟਾ ਹੁੰਦਾ ਉਹਨੂੰ ਪੇਂਦ ਹੁੰਦੀ ਆ, ਉਹਨੂੰ ਪਤਾ ਨਹੀਂ ਕੀ ਸਾਦੇ ਆ ਜੀ। ਇਹ ਤਾਂ ਹੈ ਦਿਮਾਗ 'ਚੋਂ ਗੱਲ। ਸਰ ਸਾਰੇ ਬੂਟਿਆਂ ਨੂੰ ਪੇਂਦ ਹੁੰਦੀ ਆ, ਅੰਬ ਨੂੰ ਵੀ ਪੇਂਦ ਹੁੰਦੀ ਆ, ਆੜੂ ਨੂੰ ਵੀ ਪੇਂਦ ਹੁੰਦੀ ਆ ਜੀ। ਅੱਛਾ ਸ਼ੇਅਰ ਲੇਅਰਿੰਗ ਤਾਂ ਨਹੀਂ ਕਰ ਨਹੀਂ ਨਹੀਂ ਇੱਕ ਬੂਟਾ ਹੁੰਦਾ ਉਹਨੂੰ ਸਿਰਫ ਨਾਖਾਂ ਦੀ ਪੇਂਦ ਹੁੰਦੀ ਹੈ ਜੀ ਖਬਰੇ। ਨਾਖਾਂ ਸਰ ਇਹਨੂੰ ਬਦਾਮ ਦੀ ਪੇਂਦ ਵੀ ਇਹਨੂੰ ਹੁੰਦੀ ਜੀ। ਅੱਛਾ ਇਸੇ ਦੇ ਉੱਤੇ। ਹਾਂਜੀ ਉਹ ਬੂਟਾ ਜੀ ਉਹ ਕਾਦਾ ਜੀ? ਉਹ ਵੀ ਬੱਗੂ ਗੋਸ਼ਾ ਹੈ। ਬੱਗੂ ਨਾਖ ਨਾਖ ਉਹ ਨੂੰ ਫਲ ਨਾਖਾਂ ਜਾ ਦਾ ਜੀ। ਨਾਖ ਨੂੰ ਫਲ ਜ਼ਿਆਦਾ, ਬੱਗੂ ਗੋਸ਼ੇ ਬੱਗੂ ਨੂੰ ਗੋਸ਼ੇ ਨੂੰ ਕੁਝ ਘੱਟ ਆ। ਉਹ ਹੁਣ ਆਹ ਦੱਸ। ਦੇਖੋ ਨਾ ਜੀ, ਇਹ ਬੂਟਾ ਹਾਂਜੀ ਹਾਂਜੀ ਅੱਛਾ ਚਲੋ ਇੱਧਰ ਆ ਜਾਓ।
ਆ ਦੇਖੋ ਨਾ ਜੀ ਬੜਾ ਸਾਹਿਬ ਸੁਭਾਨ। ਦਾ ਉਮਰ ਇੱਥੋਂ ਪਤਾ ਲੱਗਦਾ ਪਿਆ ਹਾਂਜੀ ਉਹ ਕਿਵੇਂ ਸਿਆਣੇ ਕਹਿੰਦੇ ਸੀ ਵੀ ਖੰਡਰਾਤ ਬਤਾਤੇ ਹੈ ਕਿ ਇਹ ਇਮਾਰਤ ਕभी ਅਜ਼ੀਮ ਸੀ। ਇਹ ਦੇਖੋ ਜੀ ਪੁਰਾਣੇ ਬੂਟੇ ਵਿੱਚੋਂ ਗਲ ਕੇ ਹੋ ਕੇ ਟੁੱਟ ਕੇ ਤੇ ਉਮਰ ਇੱਥੋਂ ਮਹਿਸੂਸ ਹੋ ਰਹੀ ਆ ਕਿ ਵਾਕਈ ਇਹਦੀ ਉਮਰ ਹੈ ਸੀ। ਹਾਂਜੀ ਤੇ ਇਹ ਮਿਰਜ਼ਾ ਸਾਹਿਬ ਇਹ ਫਿਰ ਤੁਸੀਂ ਗੌਰ ਨਹੀਂ ਕਰ ਰਹੇ ਕਿਉਂ ਬੂਟਾ ਇਦਾਂ ਵਿੱਚ ਬਸ ਹੁਣ ਸਾਰੇ ਬੂਟੇ ਬਹੁਤ ਪੁਰਾਣੇ ਹੋ ਗਏ ਆ ਹੁਣ ਇਹਨਾਂ ਨੂੰ ਖਤਮ ਕਰਕੇ ਜਿੰਨੀ ਮਰਜ਼ੀ ਗੌਰ ਕਰ ਲੈਣ ਸਰਦੀ ਦੇ ਵਿੱਚ ਨਵੀਂ ਭਰਤੀ ਕਰ ਦਿਆਂਗੇ ਆ ਦੇਖੋ ਜੀ ਸੁਭਾਨ ਅੱਲਾ ਇਹ ਵੀ ਨੱਖਾਂ ਜੀ ਸੁਭਾਨ ਅੱਲਾ ਪਾਣੀ ਧਾਣੀ ਵਹਾਈ ਦੀ ਉਹ ਪੂਰੀ ਆ ਇਹਦਾ ਅਗਰ ਏਕੜ ਲੱਗਾ ਹੋਵੇ ਨਾ ਜੀ ਅੱਛਾ ਇਹ ਤਾਂ ਤੁਹਾਨੂੰ 10 ਲੱਖ ਰੁਪਏ ਵੀ ਦੇ ਸਕਦਾ ਅਗਰ ਇਹਨੂੰ ਸਾਂਭਿਆ ਜਾਵੇ ਹਾਂਜੀ ਹਾਂਜੀ ਇਦਾਂ ਹੀ ਆ ਅੱਛਾ ਜੀ ਇਹਨੂੰ ਪਾਲ ਪੂਲ ਨਹੀਂ ਪਾਣੀ ਹੈ ਉੱਤੇ ਹੀ ਪੱਕਦਾ ਉੱਪਰ ਜੀ ਤੇ ਉਹ ਵੀ ਡੱਬਿਆਂ 'ਚ ਪਾ ਕੇ ਕਲਾਨੇ ਡੱਬਿਆਂ 'ਚ ਜੀ ਤੇ ਪੂਰੇ ਮੁਲਕ 'ਚ ਕਲਾਨੇ ਪੂਰੇ ਮੁਲਕ 'ਚ ਜੀ ਤੇ ਇਹਦਾ ਡੱਬੇ ਦਾ ਕਿੰਨੇ ਕੁ ਦਾ ਬਣ ਜਾਂਦਾ ਇਹਦੇ ਲੱਕੜ ਦੀ ਪੇਟੀ ਦਾ ਇਹਦਾ ਡੱਬਾ ਬਣਦਾ ਜੀ ਅੱਛਾ 40 ਤੋਂ 50 ਰੁਪਏ ਜੋ ਮਿਲਦੀ ਖਾਲੀ ਖਾਲੀ ਤੇ ਵਿਕਦੀ ਕਿੰਨੇ ਰੁਪਏ ਦੀ ਸਰ 7 ਤੋਂ 800 ਚ ਵਿਕਦੀ ਜੀ ਪੇਟੀ ਪੇਟੀ ਮਗਰ ਉਹਦੇ ਵਿੱਚ ਫਾਇਦਾ ਇਹ ਹੁੰਦਾ ਕਿ ਇਹਨੂੰ ਇੱਕ ਮਜ਼ਦੂਰ ਵੀ ਇੱਕ ਬੂਟੇ ਨੂੰ ਤੋੜ ਦਿੰਦਾ ਖੇਚਲ ਘੱਟ ਆ ਖੇਚਲ ਘੱਟ ਜਾਮਣ ਦੀ ਤਾਂ ਖੇਚਲ ਹੀ ਬਹੁਤ ਖੇਚਲ ਜੀ ਬਹੁਤ ਖੇਚਲ ਅੱਛਾ ਇਹਦੀ ਜਿਹੜੀ ਮੋਟਾਈ ਔਰ ਔਸ ਜਿਹੜੀ ਹੈ ਜੀ ਉਹ ਉਹਦੇ ਠੰਡੇ ਇਲਾਕੇ ਨਾਲ ਰਲ ਜਾਂਦੀ ਬਿਲਕੁਲ ਰਲਦੀ ਜੀ ਇਹ ਦੇਖੋ ਨਾ ਹੁਣ ਇਹ ਬੂਟੇ ਨਾਲ ਨਹੀਂ ਜੀ ਇਹ ਲੱਗੀਆਂ ਨਾਖਾਂ ਜੀ ਇਹ ਨਾਖਾਂ ਹਾਂਜੀ ਇਹ ਉਹ ਨਾਖਾਂ ਇਹ ਐਡੜੀਆਂ ਹੁੰਦੀਆਂ ਜੀ ਇਹਨੇ ਵੀ ਉਹ ਏਡੀ ਮੋਟੀਆਂ ਹੋਣੀ ਹੁੰਦੀਆਂ ਹੈ ਏਡੀ ਹੋਣੀ ਟਾਈਮ ਪਿਆ ਅੱਛਾ ਹੋ ਜਾਣੀ ਮੋਟੀ ਹੈ ਬਿਲਕੁਲ ਜੀ ਤੁਰਕੀ ਦੇ ਹੁਣ ਵਿੱਚ ਜਿਸ ਦਿਨ ਬਾਰਿਸ਼ ਹੋ ਗਈ ਉਸ ਦਿਨ ਬੜੀ ਸਪੀਡ ਨਾਲ ਇਹਨੇ ਵਧਣਾ ਅੱਛਾ ਹਾਂਜੀ ਹਾਂਜੀ ਅੱਛਾ ਹਾਂਜੀ ਜਦੋਂ ਬਾਰਿਸ਼ ਹੋਣੀ ਅੱਛਾ ਜੀ ਤੁਹਾਡੇ ਹਿਸਾਬ ਨਾਲ ਇਹਨੇ ਸੈਜ ਰੰਗ ਸਹੀ ਬਣਾਇਆ ਜੀ ਬਿਲਕੁਲ ਸਹੀ ਜੀ ਮਾਸ਼ਾਅੱਲਾ ਅੱਛਾ ਇਹਨੂੰ ਪਾਣੀ ਤੁਸੀਂ ਮਤਲਬ ਹੇਠਲਾ ਜਿਹੜਾ ਹੂੰ ਕੰਮ ਲੱਗਦਾ ਆ ਚੰਗਾ ਲਾਣਾ ਪੈਂਦਾ ਨਹੀਂ ਇਹਨੂੰ ਪਾਣੀ ਲਾਣਾ ਹੀ ਪੈਂਦਾ ਜੀ 1 ਮਹੀਨੇ ਬਾਅਦ ਤਾਂ ਪਾਣੀ ਲਾਜ਼ਮੀ ਲਾਣਾ ਪੈਂਦਾ ਲਾਜ਼ਮੀ ਲਾਣਾ ਮਹੀਨੇ ਬਾਅਦ ਤਾਂ ਫਿਰ ਪਾਣੀ ਘੱਟ ਹੀ ਲੱਗ ਰਿਹਾ ਜੀ ਘੱਟ ਹੀ ਲੱਗਦਾ ਫਿਰ ਤਾਂ ਪਾਣੀ ਘੱਟ ਲੱਗ ਰਿਹਾ ਬਸ ਮਹੀਨੇ ਬਾਅਦ ਲਾਜ਼ਮੀ ਹੈ ਜੀ 15 ਦਿਨ ਪਾਣੀ ਇਹ ਜੇ ਮੈਂ ਇਦਾਂ ਕਹਾਂ ਵੀ ਬੂਟਾ ਲਾ ਕੇ ਤੁਸੀਂ ਫਾਰਗ ਆ ਜੀ ਹਾਂਜੀ ਤੇ ਠੀਕ ਆ ਗੱਲ ਬਿਲਕੁਲ ਠੀਕ ਹੈ ਜੀ ਲਓ ਇਹ ਤਾਂ ਲਾ ਲਓ ਯਾਰ ਬੂਟੇ ਮਗਰ ਇਹਦੇ ਉੱਤੇ ਇਹ ਨਹੀਂ ਵੀ ਇਹਦੇ ਉੱਤੇ ਤੁਸੀਂ ਹਲ ਚੜਾਓ ਟਰੈਕਟਰ ਦਾ ਹਾਂ ਨਹੀਂ ਹਿਫਾਜ਼ਤ ਤਾਂ ਕਰਨੀ ਹੈ ਨਾ ਜੀ ਡਰਾਈਵਰ ਦੀਆਂ ਅੱਖਾਂ ਦੋਵੇਂ ਸਹੀ ਕੰਮ ਕਰਦੀਆਂ ਹੋਣੀਆਂ ਚਾਹੀਦੀਆਂ ਐਨਕ ਤੋਂ ਬਚਿਆ ਹੋਵੇ ਹਾਂਜੀ 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 ਠੀਕ ਹੈ ਟਰੈਕਟਰ ਦੇ ਸਟੀਅਰਿੰਗ 'ਚ ਪਲੇ ਨਹੀਂ ਹੋਣੀ ਚਾਹੀਦੀ ਹਾਂ ਵਾਹ 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 ਨਹੀਂ ਠੀਕ ਆ ਪੁੱਤਾਂ ਤਰ੍ਹਾਂ ਪਾਲ ਰਹੇ ਮਿਰਜ਼ਾ ਸਾਹਿਬ ਪੌਦਿਆਂ ਨੂੰ ਪੌਦਾ ਪਾਲਦਾ ਹੀ ਪੁੱਤਾਂ ਤਰ੍ਹਾਂ ਪੁੱਤਾਂ ਤਰ੍ਹਾਂ ਜੀ ਹਾਂਜੀ ਚੌਧਰੀ ਸਾਹਿਬ ਨੇ ਦੇਖਿਆ 1 ਸਾਲ ਦੇ ਬੂਟਿਆਂ ਨੇ ਅਮਰੂਦ ਨੇ ਫਲ ਚੁੱਕਿਆ ਚੁੱਕਿਆ ਜੀ ਅੱਖਾਂ ਨਾਲ ਦੇਖ ਕੇ ਆਏ ਦੇਖ ਕੇ ਆਏ ਅੱਖਾਂ ਨਾਲ ਦੇਖ ਮਾਸ਼ਾਅੱਲਾ ਕੀ ਬਾਤ ਅੱਛਾ ਇਹ ਕਿੰਨੇ ਅਰਸੇ ਬਾਅਦ ਪੌਦਾ ਫਲ ਚੱਕਣ ਲੱਗ ਜਾਂਦਾ ਹੈ ਇਹਦਾ 3 ਸਾਲ ਬਾਅਦ 3 ਸਾਲ ਦੀ ਉਮਰ ਦੇ ਵਿੱਚ ਬੱਗੂ ਗੋਸ਼ਾ ਵੀ ਐਵੇਂ ਹੀ, ਉਹ ਵੀ 3 ਸਾਲ ਬਾਅਦ 3 ਸਾਲ ਬਾਅਦ ਆਮਦਨ ਵੀ ਸਹੀ ਦੱਸੀ ਹੈ ਜੀ ਉਹਨਾਂ ਨੇ ਕਾਂ ਤੇ ਖੇਚਲ ਵੀ ਦੱਸਿਆ ਵੀ ਪਿਉਂਦ ਕਰਨਾ ਹੁੰਦਾ ਜੇ ਉਹ 에ਅਰ ਲੇਅਰਿੰਗ ਕਰਕੇ ਉਹ ਡਾਇਰੈਕਟ ਪੌਦਾ ਫਿਰ ਵੀ ਨਹੀਂ ਫਲ ਚੱਕੇਗਾ ਫਿਰ ਵੀ ਇਹੀ ਬਣੇਗਾ ਨਹੀਂ ਹਾਂ ਨਹੀਂ 에ਅਰ ਲੈਨ ਕਰੋ ਫਿਰ ਤੇ ਉਹ ਪੇਂਦ ਹੋ ਗਈ ਫਿਰ ਤਾਂ ਹੋ ਗਿਆ ਨਾ ਸਿੱਧਾ ਹੀ ਉਹ ਪੌਦਾ ਬਣ ਗਿਆ ਪੌਦਾ ਪੌਦਾ ਬਣ ਬਣ ਗਿਆ ਆਹ ਖਬਰ ਕਿਸੇ ਨੇ ਉਂਝੇ ਬੰਨਿਆ ਹੋਇਆ ਵੀ ਇੱਕ ਗੁੱਟ ਦੁਖਦਾ ਸੀ ਇਹਦਾ ਜਾਂ ਕਿਸੇ ਨੇ ਆ ਨਹੀਂ ਮਿੱਟੀ ਬੰਨੀ ਹੋਈ ਇਹ ਉਹ ਹੀ ਪਿਓ ਦਾ ਨਹੀਂ ਜੀ ਨਹੀਂ 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 ਜੀ ਮਿੱਟੀ ਬਣੀ ਜੀ ਮਿੱਟੀ ਬੰਨੀ ਮਿੱਟੀ ਬੰਨ ਕੇ ਉਹੀ ਬਣਦਾ ਹੁੰਦਾ ਨਾ ਬਣ ਗਿਆ ਨਾ ਖੋਲ ਨਾ ਜੀ ਨਾ ਨਾ ਖੋਲਿਓ ਨਾ ਜੀ ਉਹ ਨਹੀਂ ਜੀ ਇਹਨੇ ਕੁਝ ਵੀ ਨਹੀਂ ਕੀਤਾ ਇਹ ਕਿਹੜਾ ਕੋਈ ਚੱਲਿਆ ਹੈ ਹੋ ਸਕਦਾ ਜੀ ਚਲਾਇਆ ਹੋਵੇ ਕਿਸੇ ਚਲੋ ਕਿਸੇ ਨੇ ਬੰਨਿਆ ਹੀ ਨਾ ਆਸਤੇ ਆਪਾਂ ਕਾਹਨੂੰ ਖੋਲ ਚਲਾਉਣ ਵਾਸਤੇ ਹੀ ਬੰਨਿਆ ਨਾ ਕਿਸੇ ਇਹ ਕੋਈ ਚੋਰੀ ਕਰ ਗਿਆ ਵਾ, ਲੇਰੇ ਕਰ ਗਿਆ ਹਾਂ ਉਹਨੇ ਕਿਹਾ ਜਦੋਂ ਤੁਰ ਪਊਗਾ ਵੱਢ ਕੇ ਲੈ ਜਾ ਵੱਢ ਕੇ ਲੈ ਜਾਊਂਗਾ ਇਹ ਛੁੱਟੀ ਹੈ ਤੁਹਾਨੂੰ ਹਾਂ ਪੌਦੇ ਵਧਾਓ ਲਾਓ ਸਹੀ ਇੱਥੋਂ ਕੱਟੂਗਾ ਫਿਰ ਇਹਨੂੰ ਤਾਂ ਹੀ ਅੱਗੇ ਚੱਲੂਗਾ ਆਹ ਕਿਸੇ ਕੀ ਕਰੂਗਾ ਇੱਥੇ ਦੀ ਜੜ ਪੈਦਾ ਹੋਊਗੀ ਹਾਂ ਹੁਣ ਸੌਣ ਭਾਦੋਂ ਆ ਰਿਹਾ ਛੇਤੀ ਹੋ ਜਾਂਦਾ ਅੱਛਾ ਜੀ ਇਹ ਹੁਣ ਕਿੰਨਾ ਕੁ ਟਾਈਮ ਰਹਿ ਗਿਆ ਇਹਦਾ ਪੱਕ ਕੇ ਖਾਣ 'ਚ ਇਹ ਭਾਦਰੋਂ ਦੇ ਵਿੱਚ ਤਿਆਰ ਆ ਜੀ ਅੱਛਾ ਸੌਣ ਭਾਦੋਂ 'ਚ ਜਾ ਕੇ ਹਾਂਜੀ ਮਤਲਬ ਕਿ 2 ਮਹੀਨੇ ਆ 2 ਮਹੀਨੇ ਚਾਚਾ ਬੂਟਾ ਜੀ ਤੁਹਾਨੂੰ ਕੱਚਾ ਵੀ ਇੱਕ ਖਾ ਕੇ ਦਿਖਾਓ ਨਾ ਮੈਂ ਨਹੀਂ ਅੱਜ ਖਾਂਦਾ ਨਹੀਂ ਉਧਰ ਚੀਕੂ ਖਾਦਾ ਨਹੀਂ ਅੱਛਾ ਇਹਦੀ ਲੱਕੜ ਕੈਫੀ ਹੈ ਚੀਕੂ ਨੇ ਮੇਰਾ ਗਲਾ ਬਹੁਤ ਫਾੜ ਸਖਤ ਲਿਆ ਲੱਕੜ ਤੇ ਜੀ ਮੈਂ ਇਹਦੀ। ਤੇ ਬਹੁਤ ਔਖਾ ਹੋਇਆ ਜੀ ਫਿਰ ਉਹ ਹੁੱਕਾ ਹੁੱਕਾ ਤਾਂ ਤੁਸੀਂ ਪੀਂਦੇ ਕਾਵੇ ਨਹੀਂ ਸ਼ਾਵੇ ਨਹੀਂ ਜੀ। ਪੀ ਕੇ ਤੇ ਚੌਂਡ ਛਡਾਈ ਆ ਮਦਰ ਆਪਣਾ ਇੱਧਰ ਸੁਣ ਲਾ ਮੁਝੇ ਵੀ ਨਹੀਂ ਪੀਂਦੇ ਪੁੰਦੇ ਆਪਣੀ ਨਸਲ 'ਚ ਕੋਈ ਨਹੀਂ ਪਿੰਦਾ ਜੀ ਵਾਹ ਬਈ ਵਾਹ ਫਿਰ ਤੁਹਾਨੂੰ ਕੱਚੇ ਪੱਕੇ ਦਾ ਕੀ ਨਾ ਨਾ ਅੱਛਾ ਕੀ ਪੁੱਛਿਆ ਜੀ ਇਹਨਾਂ ਨੂੰ ਹੁੱਕਾ ਕਹਿੰਦੇ ਲੱਕੜ ਪੀਂਦੇ ਕਿ ਨਹੀਂ? ਕੈਫੀ ਆ ਮਖਾ ਅੱਛਾ ਅੱਕ ਵਰਗੀ ਆ ਜਾਂ ਲੱਕੜ ਸਖਤ ਆ ਉਹ ਕਹਿੰਦੇ ਹੁੱਕਾ ਪੀਂਦੇ ਆ ਵੀ ਉਹਦਾ ਹੁੱਕੇ 'ਚ ਕੈਫਾ ਵੀ ਹੁੱਕੇ 'ਚ ਅੱਗ ਉੱਗ ਪਾ ਕੇ ਦੇਖੀ ਹੋਵੇ ਕੈਫੀ ਲੱਕੜ ਉਹ ਭਾਈ ਪੱਕੀ ਯਾਰ ਲੱਕੜ ਦਰਖਤ ਆ ਆਖਰ ਪੱਕੀ ਆ ਲੱਕੜ ਪੱਕੀ ਉਹ ਤਾਂ ਠੀਕ ਹੈ ਜੀ ਪਰ ਹੁਣ ਹੁੱਕਾ ਨਹੀਂ ਪੀਂਦੇ ਹੁਣ ਆਪਾਂ ਪਹਿਲਾਂ ਹੁੱਕੇ ਚਲੋ ਨਹੀਂ ਪੀਂਦੇ ਤਾਂ ਉਹਨਾਂ ਦੀ ਮੌਜ ਆ ਪਰ ਫਿਰ ਉਹਨਾਂ ਨੂੰ ਪੁੱਛਦਾ ਵੀ ਲੱਕੜ ਕੈਫੀ ਹੈ ਤੁਹਾਨੂੰ ਕਹੋ ਤਾਂ ਤਜਰਬਾ ਕਰ ਦਿੰਨੇ ਆ ਤੁਹਾਨੂੰ ਹੁੱਕਾ ਬਣਵਾ ਦਿੰਨੇ ਆ ਨਹੀਂ ਮਿਹਰਬਾਨੀ ਹੁਣ ਇਸ ਟਾਈਮ ਤਾਂ ਨਹੀਂ ਇਹ ਖਾ ਹੋ ਸਕਦਾ ਨਹੀਂ ਸਰ ਖਾ ਸਕਦੇ ਜੀ ਅੱਛਾ ਤੋੜ ਤੁਸੀਂ ਕੋਈ ਦਾਣਾ ਦੇਖ ਕੇ ਤੋੜੋ ਤੇ ਇਹ ਜਿਹੜੇ ਨੂੰ ਬੂਟਾ ਖਾਸ ਖਾਓ
ਇਹ ਦੰਦੀ ਮਾਰਨੀ ਪੈਣੀ ਜੀ। ਬਿਲਕੁਲ ਜੀ। ਇਹ ਕੰਨਾਂ ਨਾਲ ਖਾ ਸਕਦੇ ਨਹੀਂ ਮੈਂ ਕਿਹਾ ਵੀ ਉਂਝ ਹੀ ਭੰਨਿਆ ਵੀ ਟੁੱਟ ਜੂ। ਆਵਾਜ਼ ਵੀ ਸੇਬ ਤਰ੍ਹਾਂ ਹੀ ਆ ਹਾਂ ਨਹੀਂ ਆਵਾਜ਼ ਆਣੀ ਚਾਹੀਦੀ ਜੀ ਹਜੇ ਸੇਬ ਨਾਲ ਥੋੜਾ ਜਿਹਾ ਸਖਤ ਹੁੰਦਾ ਹੈ ਸੁਭਾਨ ਅੱਲਾ। ਸੇਬ ਨਾਲੋਂ ਥੋੜਾ ਜਿਹਾ ਨਾ ਜੀ ਇਹ ਸਖਤ ਹੁੰਦਾ ਇਹ ਜੀ ਹੈ ਕੱਚਾ ਨਾ ਜੀ। ਹਜੇ ਬਹੁਤਾ ਕੱਚਾ ਨਾ। ਮਿੱਠਾ ਪਿਆ ਜੀ। ਹਾਂਜੀ। ਅੱਛਾ ਮਿੱਠਾ ਬਣਨਾ ਥੋੜਾ ਜਿਹਾ ਮਚੂਰ ਤੇ ਬਣਨਾ ਜਿੱਦਾਂ ਅਮਰੂਦ ਨਹੀਂ ਕੱਚਾ ਖਾਂਦੇ, ਸੇਬ ਨਹੀਂ ਹੁੰਦਾ ਗਾਚਾ, ਲੈ ਗਾਚਾ ਹੀ ਨਾ, ਗਾਚਾ ਹੀ ਆ ਜੀ ਇਹ। ਗਾਚਾ ਹੀ ਹੈ। ਉਹੀ ਗੁਲੀਆ ਉਹੀ ਬੋਲਿਆ ਹਜੇ ਥੋੜੀ ਜਿਹੀ ਕੱਚਾ ਨਹੀਂ ਲੈਣਾ ਹਜੇ ਤਾਂ ਫਿਰ ਹਜੇ ਹੈ ਜੇ 1.5 ਮਹੀਨਾ ਪਿਆ ਬੰਦੇ ਖੁਦ ਆ ਜਾਓ ਭਾਦੋ ਜੀ ਹਾਂਜੀ। ਤੇ 15 ਦਿਨ ਇਹ 15 ਮਹੀਨਾ ਉਤਲਾ 1.5 ਮਹੀਨਾ ਤੇ 15 ਅਗਲੇ 2 ਮਹੀਨੇ ਪਏ ਹਾਂਜੀ ਹਾਂਜੀ ਹਾਂ 2 2 ਮਹੀਨੇ ਮਹੀਨੇ ਤੋਂ ਬਾਅਦ ਆ ਜੀ ਬਾਅਦ। ਫੇਰ ਖਾਣ ਵਾਲਾ ਹੋਣਾ ਹੈ ਹਾਂ ਬੜਾ ਚੰਗਾ ਲੱਗਾ ਜੀ, ਬੜਾ ਹੌਸਲਾ ਵਧਿਆ ਤੁਹਾਡਾ ਦੇਖ ਕੇ। ਬੜਾ ਬੜਾ ਸ਼ੁਕਰੀਆ ਮਿਰਜ਼ਾ ਸਾਹਿਬ ਤੁਹਾਡਾ ਕੋਈ ਅੱਜ ਮਸਲਾ ਨਹੀਂ ਸਾਨੂੰ ਜੀ, ਕੋਈ ਜੀਂਦਿਆਂ ਮਸਲਾ ਜਾਗ ਰਿਆਂ ਤੇ ਦਰਖਤ ਦਿਖਾ ਤੇ ਬੱਗੂ ਗੋਸ਼ੇ ਦੇ ਅੱਗੇ ਫਿਰ ਇਹੀ ਕਹਿੰਦੇ ਹੁੰਦੇ ਸੀ ਵੀ ਨਾਖਾਂ ਤੇ ਬੱਗੂ ਗੋਸ਼ਾ ਸਾਡੇ ਨਹੀਂ ਹੁੰਦਾ, ਪਹਾੜੀ ਬਰਫੀ ਇਲਾਕੇ 'ਚ ਹੁੰਦਾ। ਹਾਂ ਇਹ ਗੱਲ ਵੀ ਕਹਿੰਦੇ ਆ ਲੇਕਿਨ ਅੱਜ ਸਾਡਾ ਪੱਕ ਹੋ ਗਿਆ, ਸਬੂਤ ਹੋ ਗਿਆ ਵੀ ਵਾਕਿਆ ਹੀ ਇਸ ਇਲਾਕੇ 'ਚ ਵੀ ਹੋ ਸਕਦਾ ਜੀ। ਹੋ ਸਕਦਾ ਜੇ ਲਾਈਏ। ਉਹ ਖੁਸ਼ਕਿਸਮਤ ਬੰਦੇ ਤੁਸੀਂ ਆ ਜਿਨ੍ਹਾਂ ਨੇ ਲਾਇਆ ਹੋਇਆ। ਹਾਂ ਮੋਰੀ ਹੈ। ਕਿਸਮਤ ਅਸੀਂ ਆ ਜਿਨ੍ਹਾਂ ਨੇ ਅਗਲੇ ਵੀ ਪੱਟ ਤੇ ਅਸੀਂ ਬਾਤ ਹੈ ਸਹੀ ਕਿਹਾ, ਅਸੀਂ ਵੱਧ ਕਿਸਮਤ ਆ, ਅਸੀਂ ਲੱਗੇ ਹੋਏ ਬਜ਼ੁਰਗਾਂ ਦੇ ਹੱਥਾਂ ਉਹ ਪੜਤੇ ਕਿਉਂਕਿ ਪੱਟ ਤੇ ਇਦਾਂ ਨਹੀਂ ਉਸ ਵਕਤ ਕੋਈ ਨਹੀਂ ਤਾਂ ਭਾ ਕੋਈ ਨਹੀਂ ਤੇ ਕਹਿੰਦੇ ਤੇ ਸਾਨੂੰ ਤੇ ਮਾਲੀ ਨਹੀਂ ਦਿੰਦੇ, ਮਾਲੀ ਕਹਿੰਦੇ ਤੇ ਸਾਨੂੰ ਨਹੀਂ ਕੁਝ ਬਚਦਾ। ਹਾਂਜੀ। ਉਹ ਫਿਰ ਤਾਂ ਪੱਟ ਤੇ ਹਾਂਜੀ। ਹੁਣ ਆ ਜਿਹੜੀਆਂ ਵੈਰਾਈਟੀਆਂ ਤੁਸੀਂ ਲਾਈਆਂ ਉਦੋਂ ਨਹੀਂ ਸੀ, ਉਹ ਦੇਸੀ ਅਮਰੂਦ ਹਾਂਜੀ। ਅਸੀਂ 2 ਰੁਪਏ ਕਿਲੋ ਅਮਰੂਦ ਵੇਚਿਆ, 2 ਰੁਪਏ ਰੁਪਈਆ 8 ਨੇ ਅਸੀਂ ਬੇਰ ਵੇਚਿਆ ਤੇ ਜਿਹੜਾ ਹੁਣ ਬੇਰ ਕੱਚਾ ਟੁੱਟਦਾ ਹੀ 100 ਰੁਪਏ ਤੋਂ ਘੱਟ ਨਹੀਂ ਵਿਕਦਾ। ਨਹੀਂ ਤੇ ਤੁਸੀਂ ਕਰਦੇ ਵੀ ਤਾਂ ਉਹ ਇਵੇਂ ਹੀ ਨਹੀਂ ਗਏ ਕਰਦੇ ਆ ਨਹੀਂ ਉਹ ਭਾਈ ਫੂਟ ਆਈਆਂ ਯਾਰ ਗਾਜਰਾਂ, ਮਾਲਕ ਨੇ ਫੂਟ ਗਏ ਅੰਬ। ਮਾਲਕ ਨਾਲ ਸੌਦਾ ਹੋ ਗਿਆ ਜੀ 10000 ਦਾ ਹਾਂਜੀ। ਮਾਲੀ ਦਾ ਹਾਂਜੀ। ਜਾਂ ਤਾਂ ਉਹ 10000 ਮਾਲਕ ਨੂੰ ਲਿਆ ਕੇ ਉਹ ਮਹੀਨੇ ਪਿਛੋਂ 2 ਪਿਛੋਂ 6 ਮਹੀਨਿਆਂ ਪਿਛੋਂ ਦੇ ਦੇਵੇ। ਉਹਨੇ ਲਿਆਣਾ ਜੀ 2000 ਰੁਪਈਆ, ਉਹ ਨਾਲੇ ਮਾਲਕ ਨੂੰ ਫੜਾਈ ਜਾਣਾ ਨਾਲੇ ਰੋਈ ਜਾਣਾ। ਹਾਂਜੀ। ਹੁਣ ਨਾ ਤਾਂ ਬਚਿਆ ਕੁਝ ਨਹੀਂ ਜੀ, ਘਾਟਾ ਨਾ ਤਾਂ ਹੁਣ ਮਾਲਕ ਕੋ ਫੜਨ ਜੋਗਾ ਉਹਦੇ ਕੋਲੋਂ, ਨਾ ਉਹਨੂੰ ਛੱਡਣ ਜੋਗਾ ਜੀ। ਹਾਂਜੀ। ਅਖੀਰ ਦਿੰਦਿਆਂ ਕਰਦਿਆਂ ਉਹ 5-7 ਹਜ਼ਾਰ ਉਹਨੇ ਦੇਣਾ 10 ਦੀ ਥਾਂ ਤੇ ਉਹਦੇ ਚ ਜਦੋਂ ਉਹਨੇ ਰੋਣਾ ਸ਼ੁਰੂ ਕਰਨਾ ਜੀ ਮੇਰੇ ਨਿਆਣੇ ਦਾ ਝੱਗਾ ਹੈ ਨਹੀਂ ਸੀ ਜੀ, ਇਹਨੇ ਘਾਟਾ ਪਾਤਾ ਜੀ, ਟਾਇਰ ਸੜ ਗਿਆ ਜੀ, ਉਹ ਪੈਂਚਰ ਹੋ ਗਿਆ ਜੀ, ਫਲਾਣੇ ਕੋਲ ਲਵਾ ਕੇ ਆਇਆ ਜੀ, ਤੇ ਉਹਨੇ ਫੇਰ 500 ਦੇਣਾ ਚੱਕ ਕੇ। ਹਾਂਜੀ। ਤੇ ਫੇਰ ਉਹਨੇ ਅੱਕੇ ਉਹਨੇ ਪਟਣਾ ਸੀ। ਸਾਡੀ ਤਾਂ ਬੇੜੀ ਇਹਨਾਂ ਨੇ ਬੋੜੀ ਆ, ਮਾਲੀਆਂ ਨੇ, ਹਾਂਜੀ। ਇਹਨਾਂ ਦੇ ਚੱਲਿਆਂ ਨੇ ਪਟਾਏ ਬੰਦਿਆਂ ਨੇ ਬਾਗ, ਹੋਰ ਕੋਈ ਸ਼ੌਕ ਤੋਂ ਨਹੀਂ ਪਟਾਏ। ਠੀਕ ਕਹਿ ਰਹੇ ਹਾਂ। ਬੂਟਾ ਸਾਹਿਬ, ਲੇਕਿਨ ਫੂਟ ਆਈਆਂ ਗਾਜਰਾਂ, ਕਫੂਤ ਗਏ ਅੰਬ। ਅੰਬ ਜਦੋਂ ਅੰਬਾਂ ਦੀ ਪਾਲ ਵਹਿ ਜਾਣੀ ਹੈ ਨਾ, ਹਾਂਜੀ। ਉਹ ਹਰ ਸ਼ਾ ਖਤਮ ਹੋ ਗਈ। ਹਾਏ ਹਾਂਜੀ। ਤੇ ਫੁੱਤਰ ਆ ਜਾਂਦਾ, ਗਾਜਰਾਂ ਆ ਜਾਂਦੀਆਂ। ਹਾਂਜੀ। ਗਾਜਰਾਂ ਤੁਸੀਂ ਧੋਣ ਜਾਣਦੇ ਤੇ ਰੁਪਈਏ ਵੀ ਮੰਡੀ ਜਾ ਕੇ ਵੱਟਣ ਜਾਣਦੇ। ਅਗਰ ਤੁਹਾਡੇ ਤੋਂ ਗਾਜਰ ਧੋ ਨਹੀਂ ਨਾ ਹੋਈ ਤਾਂ ਉਹਦੇ ਰੁਪਈਏ ਕੋਈ ਫਿਰ ਨਹੀਂ ਰੁਪਈਏ ਨਹੀਂ ਵਟੇ ਜਾਣੇ ਜੀ। ਹੈ। ਨਹੀਂ ਵਟੇ। ਵਾਹ ਵਾਹ ਵਾਹ। ਨਹੀਂ 1 ਸਾਲ ਹੁੰਦਾ, 2 ਸਾਲ ਹੋ ਗਏ, ਇਹਨਾਂ ਨੂੰ ਤਾਂ 50 ਸਾਲ ਹੋ ਗਏ। ਕਿੰਨੇ ਸਾਲ ਇਹਨਾਂ ਨੂੰ ਇੰਨਾ ਚਿਰ ਚ ਸੂਤ ਨਹੀਂ ਆਈਆਂ। ਆਹੋ ਵੀ ਉਹ ਕਿਸੇ ਸਾਲ ਦਾ ਸੂਟ ਆਉਂਦੀਆਂ। 12 ਨੇ ਕਿਲੋ ਕੱਟੇ ਦਾ ਗੋਸ਼ਤ ਦਾ ਤੂੰ ਆਪਣਾ ਰੇਟ ਲਾ ਲਾ ਤੇ ਹੁੰਦਾ ਚਲੋ ਓਏ ਆਨਿਆਂ ਨਾਲ ਕੀ ਰੌਲਾ ਉਹਦਾ, ਭਾਵੇਂ 2 ਆਨੇ ਸੀ ਯਾਰ। ਮਾਲਕ ਕੋਲੋਂ ਪੁੱਜਦੇ ਨਾ ਸੌਦਾ ਨਹੀਂ ਸੀ ਕਰਦੇ ਤੁਸੀਂ, ਪੁੱਛਦੇ ਨਾ ਕਰਦੇ ਤੇ ਮਾਲਕ ਨੂੰ ਕਿਉਂ ਮੁੜ ਕੇ ਤੰਗ ਕਰਦੇ ਸੀ? ਕਿਉਂ ਸਤਾਉਂਦੇ ਸੀ? ਆ ਜੇ ਇਹ ਤਾਂ ਹੁਣ ਵੀ ਬੁੱਢ ਰਹੀ ਆ, ਫਿਰ ਇਹ ਹੁਣ ਛੱਡ ਕੇ ਚਲੇ ਹੁਣ ਜਾਣ। ਮਾਲਕ ਦਾ ਉਹਨੇ ਲੈ ਖਰੀਦਿਆ ਹੋਇਆ ਨਹੀਂ ਹੈਗਾ। ਅਗਰ ਇਹ ਲੱਖਾਂ ਵਾਲੇ ਨੇ ਕਿਸੇ ਨੇ ਲਿਆ ਹੋਇਆ, ਉਹਨਾਂ ਪਤਾ ਉਹਨੂੰ ਲੱਗਣਾ ਵੀ ਜਦੋਂ ਫਿਰ ਅੱਛਾ ਕਹਿੰਦੇ ਗੱਲ ਆ ਸੁਣੋ। ਸਾਰਿਆਂ ਦੇ ਅੱਛਾ ਰੌਲਾ ਮੁੱਕ ਲੱਖਾਂ ਵਾਲੇ ਜਿਹੜੇ ਜ਼ਕਾਤ ਵੀ ਨਹੀਂ ਜੀ ਦਿੰਦੇ ਮਾਲਕ ਨੂੰ, ਲੈ। ਠੇਕੇਦਾਰ ਕੁਝ ਵੀ ਨਹੀਂ ਦਿੰਦਾ। ਅੱਛਾ ਜੀ ਇਹਨਾਂ ਦਾ ਰੌਲਾ ਪੈ ਰਿਹਾ ਹੁਣੇ ਤੁਹਾਡਾ ਫੈਸਲਾ ਹੋ ਜਾਂਦਾ। ਮਿਰਜ਼ਾ ਸਾਹਿਬ ਤੋਂ ਵੱਧ ਬਾਗ ਕਿਹਨੇ ਲਾਣੇ ਤੇ ਕੌਣ ਜਾਣਦਾ। ਕਿੰਨੇ ਰੱਖਣੇ? ਮਿਰਜ਼ਾ ਸਾਹਿਬ ਨੂੰ 2 ਗੱਲਾਂ ਮੈਂ ਪੁੱਛਦਾ, ਇੱਕ ਤਾਂ ਇਹਨਾਂ ਦਾ ਫੈਸਲਾ ਕਰ ਦਿਓ ਮਾਲੀ ਦਾ ਤੇ ਉਹਦਾ ਮਾਲਕ ਦਾ, ਤੇ ਦੂਜਾ ਇਹ ਦੱਸੋ ਤੁਸੀਂ ਯਕਾਦਮ ਬਾਗ ਆਪ ਖੇਚਲ ਕਰਨ ਲੱਗ ਗਏ, ਆਪ ਤੋੜ ਕੇ ਵੇਚਣ ਲੱਗ ਗਏ, ਅੱਗੇ ਤੁਸੀਂ ਮਾਲੀਆਂ ਨੂੰ ਦਿੰਦੇ ਸੀ, ਤੁਸੀਂ ਯਕਾਦਮ ਕਿਉਂ ਹਟੇ? ਸਰ ਅਸੀਂ ਛੋਟੇ ਜਿਹੇ ਬੂਟੇ ਨੂੰ ਪਾਲਦੇ ਆ, ਬੱਚੇ ਨੂੰ ਵੱਡਾ ਪੌਦਾ ਬਣਾਉਂਦੇ ਆ। ਜਿਹੜੇ ਵੇਲੇ ਠੇਕੇਦਾਰ ਨੂੰ ਖਰੀਦ ਲੈਂਦਾ ਨਾ, ਉਹ ਕਹਿੰਦਾ ਕਿ ਮਾਲਕ ਹੁਣ ਮੈਂ ਹੀ। ਮੈਂ ਹੋ ਗਿਆ। ਉਹਦੀ ਟਾਹਣੀ ਵੀ ਜੜੀ ਆ, ਟਾਹਣਾ ਵੀ ਟੁੱਟਿਆ ਆ, ਉਹ ਕਹਿੰਦਾ ਇਹ ਵੀ ਮੇਰੇ 'ਚ ਹੀ ਆ, ਹਾਲਾਂਕਿ ਉਹਦਾ ਹੁੰਦਾ ਸਿਰਫ ਫਲ। ਮਾਲਕਾਂ ਨੂੰ ਇਹ ਵੀ ਨਹੀਂ ਬਰਦਾਸ਼ਤ ਕਰਦਾ ਕਿ ਮਾਲਕ ਜਿਹੜਾ ਹੈ ਇਹਦੀ ਉਹ ਸੁੱਕੀ ਟਾਹਣੀ ਲੈ ਜਾਣ। ਅਸੀਂ ਇੱਕ ਟਾਹਣੇ ਨੂੰ ਰੱਸਾ ਪਾ ਲਿਆ, ਠੇਕੇਦਾਰ ਨੇ ਕਿਹਾ ਜੀ ਕਿ ਟਾਹਣਾ ਮੇਰਾ ਹੈ। ਅਸੀਂ ਉਦੋਂ ਇਹ ਫੈਸਲਾ ਕਰ ਲਿਆ ਕਿ ਇਹ ਟਾਹਣਾ ਤੇ ਬੇਸ਼ੱਕ ਇਹਨੂੰ ਦੇ ਦਈਏ, ਅਗਾਂਹ ਇਹਨੂੰ ਬਾਗ ਨਹੀਂ ਦੇਣਾ। ਨਹੀਂ ਉਹਨੂੰ ਫੜ ਦਿੱਤਾ ਸੀ ਜਾਂ ਟਾਣੇ ਦਿੱਤੇ ਸੀ? ਉਹਨੂੰ ਦਿੱਤਾ ਫਲ ਸੀ ਜੀ, ਮਗਰ ਇਹ ਫਿਰ ਅਗਾਂਹ ਵੱਧ ਜਾਂਦੇ ਆ। ਜਿਸ ਤਰ੍ਹਾਂ ਉਹ ਸਾਡੇ ਲੱਸੀ ਨੂੰ ਪਾਣੀ ਪਾ ਕੇ ਵਧਾਈ ਜਾਂਦੇ ਆ ਨਾ ਜੀ, ਇਹ ਉਸ ਤਰ੍ਹਾਂ ਵਧਾਈ ਜਾਂਦੇ ਆ ਜੀ। ਫਲ ਤੋਂ ਬਾਅਦ ਟਾਣੇ ਵੀ ਸਾਡੇ ਆ, ਇਹਨੂੰ ਸੋਕ ਵੀ ਭੰਨ ਕੇ ਲੈ ਜਾਣੀ ਅਸੀਂ। ਹਾਂਜੀ ਹਾਂਜੀ। ਉਹ ਫਿਰ ਇਹਨਾਂ ਨੂੰ ਦੇ ਦਈਦੀ ਆ ਕਿ ਸਾਡਾ ਜਿਹੜਾ ਨਾ ਸਾਡੀ ਚੌਂਡ ਛੱਡੋ, ਚੌਂਡ ਛੱਡ ਦਿਓ। ਇਹ ਨਾ ਕਹਿਣ ਕਿ ਜੀ ਵਪਾਰੀ ਨਾਲ ਜ਼ਿਆਦਤੀ ਕੀਤੀ ਆ।
ਉਸਮਾਨ ਸਾਹਿਬ ਤੁਸੀਂ ਗੱਲ ਨੋਟ ਕਰੀ ਮੈਂ ਸਮਝਿਆ ਵੀ ਆਪਣੀ ਸ਼ਾਇਦ ਹੀ ਬੰਦਾ ਆਪਣੀ ਸ਼ਾਇਦ ਦੇ ਵੀ ਮਾਲਕ ਨਹੀਂ ਰਹਿ ਜੀਦਾ ਉਹ ਸੜੇ ਹੋਏ ਆਏ ਇੱਧਰ ਕਹਿੰਦੇ ਵੀ ਬਾਗ ਦਿੱਤਾ ਟਾਣਾ ਟੁੱਟ ਗਿਆ। ਜਿਹੜੀ ਸਭ ਤੋਂ ਘਟੀਆ ਦਾਣੇ ਹੁੰਦੇ ਆ ਨਾ ਜੀ, ਉਹ ਠੇਕੇਦਾਰ ਦੀ ਕੋਸ਼ਿਸ਼ ਹੁੰਦੀ ਹੈ ਕਿ ਇਹਨਾਂ ਨੂੰ ਜਿਨਸ 'ਚ ਦੇ ਦਿਓ, ਹਾਂ ਮਗਰੋਂ ਲਾਓ। ਮਗਰੋਂ ਲਾਓ। ਹੌਲੀ ਹੌਲੀ ਸ਼ਾਇਦ ਜਿਹੜੀ ਆਪਣੀ ਸ਼ਾਇਦ ਹੀ ਨਹੀਂ ਮਾਲਕ ਰਿਹਾ। ਆਪਣੀ ਸ਼ਾਇਦ ਦਾ ਮਾਲਕ ਨਹੀਂ ਰਹਿ ਜਾਂਦਾ। ਉਹ ਸੁਣਾਈ ਗੱਲ ਉਹਨਾਂ ਨੇ ਵੀ ਟਾਣਾ ਟੁੱਟਿਆ ਸਾਡੀ ਜਾਮਣ ਦਾ ਤੇ ਉਹ ਅਸੀਂ ਧਰੂ ਕੇ ਲੈ ਕੇ ਚੱਲੇ ਤੇ ਉਹਨੇ ਰੋਕ ਲਿਆ ਵੀ ਮੇਰਾ ਹੱਕ ਆ। ਮੇਰਾ ਹੱਕ ਆ। ਅਸੀਂ ਉਹਦੇ ਨਾਲ ਟਰੈਕਟਰ ਦੇ ਹੁਣ ਖੋਲ ਦਿੱਤਾ। ਉਹਨੇ ਕਿਹਾ ਵੀ ਠੀਕ ਆ ਟਾਣਾ ਰੱਖ ਲਾ, ਗਾਂ ਤੋਂ ਗਾਂਹ ਠੇਕੇਦਾਰ ਨਹੀਂ ਰੱਬੇ ਤੂੰ ਨਹੀਂ ਆ। ਵੜੂਗਾ। ਹਾਂ ਐਤਕੀ ਬੜੀ ਉਹਨੇ ਕੋਸ਼ਿਸ਼ ਕੀਤੀ ਜੀ, 10-12 ਚੱਕਰ ਲਾਏ। ਇਸ ਕਿ ਤੂੰ ਜ਼ਿੰਦਗੀ 'ਚ ਨਹੀਂ ਸੋਚਣਾ, ਤੁਸੀਂ ਹੁਣ ਆਪ ਕਰ ਰਹੇ ਹੋ। ਆਪ ਕਰ ਰਹੇ ਜੀ। ਨਹੀਂ ਤਾਂ ਉਂਝ ਆਮਦਨ ਦੇ ਲਿਹਾਜ਼ ਨਾਲ ਫਰਕ ਦੱਸ ਦਿਓ ਨਾ। ਆਮਦਨ ਦੇ ਲਿਹਾਜ਼ ਨਾਲ ਡਬਲ ਆ ਜੀ, ਡਬਲ ਤੋਂ ਵੀ ਜ਼ਿਆਦਾ। ਅੱਛਾ ਇਹ ਤਾਂ ਬੜਾ ਓਲਾ ਦੀ ਗੱਲ ਸੀ। ਬਹੁਤ ਓਲੇ ਦੀ ਗੱਲ ਜੀ। ਲਓ ਜੀ ਅੱਜ ਓਲਾ ਚੱਕਤਾ ਇਹਨਾਂ ਨੇ ਦੱਸਤੀ ਗੱਲ ਵੀ ਤੁਸੀਂ ਠੇਕੇ ਤੇ ਨਾ ਦਿਓ ਜੇ ਤੁਹਾਡੇ ਕੋਲ ਕੋਈ ਬਾਗ ਆ। ਐਡਾ ਕੰਮ ਕੋਈ ਨਹੀਂ ਮਿਲਦਾ ਅੱਜ ਸਾਹਿਬ। ਚੌਥਾ ਦਿਨ ਆ ਜੀ ਜਾਮ ਨੂੰ ਸੇਲ ਹੋਣ ਡਿਆ ਇਹਨੂੰ। ਮਾਸ਼ਾਅੱਲਾ ਉਹ 140 ਡੱਬੇ ਚਲੇ ਗਏ ਆ, 2100 ਤੋਂ ਉੱਪਰ ਰੇਟ ਆ। ਮਾਸ਼ਾਅੱਲਾ ਅੱਲਾ ਰਿਜ਼ਕ ਦੇਵੇ ਮਾਸ਼ਾਅੱਲਾ। ਪੂਰੀ 3 ਲੱਖ ਹਾਂ ਕਿੰਨੇ ਰੱਖੇ ਹੋਏ ਆ? ਤੇ ਜਿਹੜਾ ਤੁਸੀਂ ਠੇਕੇਦਾਰ ਤੋਂ ਪੈਸੇ ਲੈਣੇ ਸੀ ਹਾਂਜੀ ਤੁਸੀਂ ਉਹ 10-20 ਦਿਨਾਂ ਚ ਲੈ ਲਏ। ਇਨਸ਼ਾਅੱਲਾ ਜੀ। ਹਾਂ ਆ ਲਓ ਜੀ ਹੁਣ ਮੈਂ ਇੱਕ ਬੱਗੂ ਕੋਠਾ ਲੈ ਲੈ ਜੀ, ਬੰਦੇ ਵੀ ਤਾਂ ਹੈ 50-50 ਵਾਹ ਬਈ ਵਾਹ। ਕਿੰਨੇ ਬੰਦੇ ਆ ਜੀ? 4 ਬੰਦੇ ਜੀ। 4 ਬੰਦੇ ਵਿੱਚ ਹੀ ਪੂਰੇ ਹੋਣੇ ਨਾ। ਤੇ ਲਓ ਜੀ ਅੱਗੇ ਅਸੀਂ ਉਹ ਖਾ ਕੇ ਲੱਖੋਂ ਵੀ ਦਿਖਾਇਆ ਗਏ ਆ। ਤੁਹਾਨੂੰ ਬੱਗੂ ਗੋਸ਼ਾ ਹਾਂਜੀ। ਨਾਖਾਂ ਖਾਈਆਂ ਅੱਗੇ। ਹੁਣ ਆ ਹੁਣ ਬੱਗੂ ਕੁਛ ਹੈ ਜੀ। ਇਹ ਬੱਗੂ ਗੋਸ਼। ਬਿਸਮਿਲ੍ਲਾ। ਉਹ ਨਾਕ ਸੀ ਜੀ, ਆ ਬੱਗੂ ਗੋਸ਼ਾ। ਹਾਂ ਕੀ ਫਰਕ ਆ ਬੱਗੂ ਗੋਸ਼ੇ ਤੇ ਨਾਕ 'ਚ? ਇਹ ਬਹੁਤਾ ਮਿੱਠਾ ਜੀ, ਉਹਦੇ ਨਾਲ ਵੀ ਜ਼ਿਆਦਾ। ਇਹਦੇ ਚ ਰਸ ਬਹੁਤਾ। ਹਾਂ ਇਹ ਅੱਛਾ। ਜ਼ਿਆਦਾ। ਨਰਮ ਆ। ਇਹ ਨਰਮ ਵੀ ਇਹ ਚ ਰਸ ਬਹੁਤਾ। ਗੱਲ ਕਰੂ ਸੀ ਵੀ ਇਹ ਅਮਰੂਦ ਤਰ੍ਹਾਂ ਨਰਮਾਈ ਆ ਗਈ ਹੈ। ਨਹੀਂ ਜੀ। ਇਹ ਸੇਬ ਆ ਗਾਚਾ, ਅੱਛਾ ਇਹ ਪੂਰਾ ਹੀ ਸੇਬ ਆ। ਹਾਂ ਇਹ ਚ ਰਸ ਬਹੁਤਾ, ਬਹੁਤ ਰਸ ਆ। ਹਾਂ ਇਹ ਤੇ ਰਸ ਜ਼ਿਆਦਾ ਉਹਦੇ ਨਾਲ। ਲਓ ਜੀ ਇਹਦੇ ਨਾਲ ਤੁਹਾਡਾ ਦੰਦ ਟੁੱਟਣ ਦਾ ਕੋਈ ਖਤਰਾ ਨਹੀਂ। ਹਾਂ ਉਹਦੇ ਨਾਲ ਹੈਗਾ। ਉਹਦੇ ਨਾਲ ਹੈ। ਉਹਦੇ ਨਾਲ ਬਹੁਤ ਸੋਹਣਾ ਜੀ। ਇਹ ਬੱਗੂ ਗੋਸ਼ੇ ਤੋਂ ਵਾਧੂ ਆ। ਇਹ ਵਾਧੂ ਹਾਂਜੀ ਹਾਂਜੀ। ਇਹਦੇ ਨੰਬਰ ਵੱਧ ਗਏ। ਹਾਂ ਨਾਕ ਤੋਂ ਵੱਧ ਜੀ, ਨਾਕ ਤੋਂ। ਨਾਕ ਤੋਂ ਵੱਧ। ਮਾਫੀ ਦੇ ਦਿਓ ਜੀ ਮੈਨੂੰ ਭੁੱਲ ਜਾਂਦਾ, ਸਮਝ ਨਹੀਂ ਆ ਰਹੀ ਹੈ ਵੀ ਕੀ ਖਾ ਰਹੇ ਸੀ। ਇਹ ਨਾਕ ਤੋਂ ਵੱਧ ਆ ਬੱਗੂ ਗੋਸ਼ਾ। ਹਾਂਜੀ ਹਾਂਜੀ ਜਾਂ ਸਾਹਿਬ ਇੱਕ ਮਿਹਰਬਾਨੀ ਕਰੋ ਤੇ ਇਹਨਾਂ ਦੇ 2 ਬੂਟੇ ਜਦੋਂ ਤੁਸੀਂ ਪੱਟ ਕੇ ਆਸੇ ਪਾਸੇ ਲਾਓ ਤੇ ਅੰਜਮ ਸਰਵੇ ਕੋਲ ਨਹੀਂ ਜੀ ਮੈਂ ਠੀਕ ਹੈ ਸਰ। ਤੇ ਨਾਲ ਇਹਨੂੰ ਪਿਉਂਜ ਕਰਾਉਣੇ ਆ। ਠੀਕ ਹੈ ਜੀ। ਅਸੀਂ ਜੀ ਇਹ ਪਿਛਲੇ ਸਾਲ ਆਏ ਸੀ, ਹਾਂਜੀ ਜਦੋਂ ਇਹਨਾਂ ਨੇ ਮੈਨੂੰ ਦੱਸੀ ਨਾ ਗੱਲ, ਮੈਂ ਉਦੋਂ ਮਨ 'ਚ ਸੋਚਿਆ ਵੀ ਮੈਂ ਬੂਟੇ ਲਾਣੇ ਆ। ਉਸਮਾਨ ਸਾਹਿਬ ਨੂੰ ਪਤਾ ਅਸੀਂ ਪੀਰ ਮਹਲ ਤੋਂ ਨਾ ਹਾਂਜੀ ਉੱਥੇ ਪੌਦੇ ਵਾਹਵਾ ਬਣਦੇ ਆ ਉੱਥੇ, ਉੱਥੋਂ ਪੌਦੇ ਲੈ ਕੇ ਆਏ ਆ ਨਾਖਾਂ ਦੇ। ਲਾਤੇ ਜੀ। ਉਹ ਲਾਤੇ ਜੀ ਨੂੰ ਆ ਕੀ ਹੈ ਜੀ, ਬੱਗੂ ਕੁਛ। ਬੱਗੂ ਗੋਸ਼ੇ ਦੇ ਬੂਟੇ ਲਿਆ ਕੇ ਲਾਏ ਜੀ। ਉਹਨਾਂ ਨੂੰ ਹੁਣ ਪਿਉਣ ਦੀ ਲੋੜ ਹੈ। ਨਾ ਨਾ ਉਹ ਤਾਂ ਉਹਨਾਂ ਨੇ ਕਰਕੇ ਰੱਖੇ ਹੋਏ, ਪਿਉਂਦ ਹੋਏ ਆ। ਅੱਛਾ ਪਿਉਂਜ ਕਰਕੇ ਰੱਖੇ। ਬਸ ਫਿਰ ਠੀਕ। ਅਸੀਂ ਲਾਏ ਜੀ ਬੂਟੇ। ਬਸ ਫਿਰ ਠੀਕ। ਹਾਂਜੀ ਠੀਕ। ਮੈਂ ਤਾਂ ਇਹੀ ਗੱਲ ਕਰਦਾ ਵੀ ਯਾਰ ਕੰਮ ਉਹ ਕਰੋ ਜਿਹੜਾ ਤੁਸੀਂ ਆਪ ਵੀ ਕਰਨਾ, ਹਾਂਜੀ ਹਾਂ ਵੀ ਬੰਨਿਆਂ ਤੇ 2-2 4-4 ਬੂਟੇ ਲਾਓ। ਚਲੋ ਯਾਰ ਇੱਕ ਮਿਸਾਲ ਆ, ਨਾ ਵੇਚਾਂਗੇ ਖਾ ਤਾਂ ਲਾਂਗੇ। ਆ ਖਾ ਤਾਂ ਲਵਾਂਗੇ ਜੀ ਕੋਈ ਜਿੰਦਾ ਰਿਹਾ ਤਾਂ ਯਾਰ ਉਹ ਮੁੰਡੇ ਜਾਮਣ ਵਾਲੇ ਕਹਿੰਦੇ ਸੀ ਲਾਜ਼ਮੀ ਆ ਉਹਨਾਂ ਅੱਛਾ, ਸਾਡੇ ਚਲੋ। ਉਹਨਾਂ ਨੂੰ ਵੀ ਜਾਣਾ ਤੋਂ ਠੀਕ ਮੁੰਡਿਆਂ ਹੈ। ਕੋਲ ਵੀ ਹੈ। ਚਲੋ ਜੀ ਗੇੜਾ ਮਾਰਦੇ ਆ ਉੱਥੇ ਜਾਮਣਾ ਲੈ ਕੇ। ਮਿਰਜ਼ਾ ਸਾਹਿਬ ਸਾਡੇ ਨਾਲ ਹੀ ਆ। ਜਾਮਣਾ ਸਾਰੀਆਂ ਹੀ ਆਪਣੀਆਂ। ਹਾਂਜੀ ਆਪਣੀਆਂ ਜੀ। ਮੈਂ ਮਿਰਜ਼ਾ ਸਾਹਿਬ ਨੂੰ ਦੱਸਿਆ ਵੀ ਅਸੀਂ ਪੌਦੇ ਲਾਏ ਆ ਨਾ, ਤੇ ਉਹ ਹੁਣ ਅੱਗੋਂ ਇੱਕ ਨਵੀਂ ਗੱਲ ਕਰ ਰਹੇ ਜੀ। ਸਰ ਇਹਨੂੰ ਇਹਦੇ ਸ਼ਾਖ ਤੋੜ ਲਓ, ਅੱਛਾ ਇਹਨਾਂ ਨੂੰ ਲਿਜਾ ਕੇ ਉਹਨਾਂ ਨਾਲ ਮੈਚ ਕਰੋ। ਹਾਂ ਅਗਰ ਇਹ ਮੈਚ ਹੋ ਜਾਣ ਹਾਂ। ਤੁਹਾਡਾ ਬੱਗੂ ਗੋਸ਼ਾ ਹੈ, ਅੱਛਾ ਨਹੀਂ ਤੇ ਤੁਹਾਡੀ ਉਹ ਨਾਖ ਆ ਦੇਸੀ। ਵੈਰੀ ਗੁੱਡ। ਸਾਨੂੰ 5 ਸਾਲ ਦਾ ਇੰਤਜ਼ਾਰ, 3 ਸਾਲ ਬਾਅਦ ਤੁਸੀਂ ਦੇਖੋਗੇ ਤੁਹਾਡੀ ਨਾਖ ਨਿਕਲੇ, ਫਿਰ ਤੁਸੀਂ ਕਹੋਗੇ ਬੱਗੂ ਗੋਸ਼ਾ ਤਾਂ ਨਹੀਂ ਸਾਨੂੰ ਨਹੀਂ ਮਿਲ ਸਕੇ। ਹਾਂ ਬਈ ਬੱਗੂ ਗੋਸ਼ਾ ਨਹੀਂ ਨਾ ਖਾ। ਇਹ ਪੱਤੇ 'ਚ ਫਰਕ ਆ। ਜੀ ਅਗਰ ਪਤਾ ਇਹਦੇ ਨਾਲ ਮੈਚ ਨਾ ਹੋਵੇ ਫਿਰ ਤੁਹਾਡੀ ਨਾਖ ਆ। ਇਹ ਆਪਾਂ ਪੱਤਾ ਇਸ ਤੇ ਟਾਈਮ ਬੱਗੂ ਗੋਸ਼ੇ ਦਾ ਪੱਤਾ ਹਾਂ, ਇਹ ਜਿਹੜਾ ਬੱਗੂ ਆਪਾਂ ਗੋਸ਼ੇ ਦੇਖ ਦਾ। ਰਹੇ ਆ ਤੇ ਉਹ ਨਾਖ ਦਾ ਪੱਤਾ ਦਿਖਾਓ ਤਾਂ। ਨਾਕ ਦਾ ਪੱਤਾ ਉੱਥੇ ਦੇਖੋ। ਹੁਣ ਪਤਾ ਲੱਗ ਜਾਂਦਾ ਕਿੰਨਾ ਕੁ ਫਰਕ ਆ। ਹਾਂ ਹਾਂ ਇਹ ਵੀ ਨਾਕ ਹੀ ਹੈ ਨਾ। ਨਹੀਂ ਨਹੀਂ ਇਹ ਬੱਗੂ ਅਗਲਾ ਜੀ। ਇਹ ਬੱਗੂ ਗੋਸ਼ਾ ਆ ਨਾਕ ਇਹ ਜੀ ਨਾਲ। ਇਹਨਾਂ ਦੇ ਪੱਤੇ ਹੋਰ ਹਾਂ ਇਹ ਲਾਓ ਜੀ ਇਹਦੇ ਨਾਲ। ਛੋਟੇ ਪੱਤੇ ਜੀ। ਪੱਤਾ ਛੋਟਾ ਜੀ, ਉਹ ਕਿੱਡਾ ਬੇਰੀ ਵਰਗਾ ਵੱਡਾ ਹਾਂ ਪੱਤਾ। ਉਹ ਪੱਤਾ ਵੱਡਾ ਹੈ ਛੋਟਾ ਹੈ। ਨਹੀਂ ਨਾਲੇ ਫਰਕ ਲੰਬਾਈ ਦੇਖੋ ਨਾ ਤੁਸੀਂ। ਹਾਂਜੀ, ਇਹ ਲੰਬਾ ਹਾਂ ਉਹ ਤੇ ਗੋਲ ਇਹ ਆ ਬੜਾ। ਗੁਲਾਈ ਚ ਹੋ ਜਾਂਦਾ ਹੈ। ਫਰਕ ਇਹ ਦੇਖਣਾ ਛੋਟਾ ਵੱਡਾ ਤਾਂ ਪੱਤਾ ਤਾਂ ਛੋਟਾ ਵੀ ਨਹੀਂ ਹੁੰਦਾ ਸਹੀ ਵੱਡਾ ਵੀ ਗੱਲ, ਹੁੰਦਾ। ਸਹੀ ਗੱਲ। ਲੰਬਾਈ ਤੇ ਗੁਲਾਈ ਦਾ ਫਰਕ ਆ। ਇਹ ਜੀ ਫਿਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜੀ ਆਹ ਪੱਤੇ ਆ ਸਾਡੇ ਉੱਥੇ। ਹਾਂਜੀ ਉਹਨੂੰ ਫਿਰ ਪਿਉਂਦ ਕਰਨਾ ਪੈਣਾ। ਔਖਾ ਤਾਂ ਹੋ ਗਿਆ ਫਿਰ। ਹਾਂਜੀ ਪਿਉਂਦ ਦਾ ਚਲੋ ਇਹ ਵੀ ਖਾਣ ਲਈ ਸ਼ਾਈ ਆ। ਫਿਰ ਇਹ ਹੁਣ ਵੱਖਰੇ ਕਹਿ ਕੇ ਲਈਏ ਵੀ ਸਾਨੂੰ ਹਾਂ, ਬੱਗੂ ਕਹਿ ਗੋਸ਼ਾ ਕੇ ਦੇ। ਲੈਣਾ ਪੈਣਾ ਬੱਗੂ ਗੋਸ਼ਾ। ਕਹਿ ਕੇ। ਇਹ ਨਾਖਾਂ। ਤੁਸੀਂ ਕਹਿ ਕੇ ਨਹੀਂ ਸੀ ਲਿਆ ਜੀ? ਨਹੀਂ ਨਹੀਂ ਲੋੜ ਹੀ ਨਹੀਂ ਨਾ ਨਾਖਾਂ। ਤੁਸੀਂ ਕਹਿ ਕੇ ਨਹੀਂ ਸੀ ਲਿਆ? ਮੈਨੂੰ ਨਾ ਜੀ ਸਹੀ ਤੁਹਾਨੂੰ ਦੱਸਾਂ, ਮੈਨੂੰ ਤਾਂ ਪਤਾ ਹੀ ਉਰੇ ਆ ਕੇ ਲੱਗਿਆ ਵੀ ਬੱਗੂ ਗੋਸ਼ਾ ਵੱਖਰੇ ਹੁੰਦਾ, ਨਾਖਾਂ ਵੱਖਰੇ ਨਾਖਾਂ ਹੁੰਦਾ। ਵੱਖਰੀਆਂ। ਹਾਂ ਮੈਂ ਕੀ ਦੱਸਣਾ ਸੀ ਹੁਣ। ਹਾਂ ਹਾਂਜੀ
ਬਸ ਤਾਂ ਨਾਖਾਂ ਦਾ ਕਿਹਾ ਨਹੀਂ ਹੋਣਾ ਹੁਣ ਨਾ। ਹੱਲ ਕੀ ਆ ਵੀ ਪੌਂਦ ਕਰੀਏ ਜਾਂ ਪੌਦੇ ਹੋਰ ਲਈਏ? ਪੌਦੇ ਹੋਰ ਲੈ ਲਓ ਜੀ, ਪਿਉਂ ਦਾ ਤੁਹਾਨੂੰ ਮਸਲਾ ਬਣ ਚਲੋ ਠੀਕ। ਪੌਦੇ ਉਹ ਦੇ ਦੇਣਗੇ ਨਾ ਉਹ? ਹਾਂ ਦੇ ਦੇ ਮਿਲ ਜਾਣਗੇ ਜੀ। ਚਲੋ ਚਲੋ ਚੱਲੀਏ ਜੀ ਜਾਮਣਾ। ਆਓ ਜੀ। ਲਓ ਜੀ ਇੱਕ ਨਵਾਂ ਝੇੜਾ ਚੱਲ ਪਿਆ। ਅਸੀਂ ਇੱਧਰ ਫਿਲਮ ਬਣਾ ਰਹੇ ਸੀ ਨਾ, ਉੱਚੀ ਉੱਚੀ ਬੋਲ ਰਹੇ ਸੀ ਜਾਮਣਾ ਦੀ, ਮਿਰਜ਼ਾ ਸਾਹਿਬ ਨਾਲ ਗੱਲ ਕਰ ਰਹੇ ਸੀ, ਨਾਖਾਂ ਦੀ ਤੇ ਬੱਗੂ ਗੋਸ਼ੀਆਂ ਦੀਆਂ ਗੱਲਾਂ ਹੋ ਰਹੀਆਂ ਸੀ ਨਾ। ਨਾਲ ਦੇ ਮੁਰੱਬੇ ਦੇ ਵਿੱਚ ਨਾ ਇੱਥੇ ਤੋੜ ਰਹੇ ਜਾਮਣਾ। ਚੱਲੇ ਤਾਂ ਅਸੀਂ ਕਿਸੇ ਹੋਰ ਥਾਂ ਤੇ ਸੀ, ਤੇ ਆਹ ਬਾਈ ਨੇ ਗੱਲਾਂ ਸੁਣ ਕੇ ਸਾਡੀਆਂ ਆ ਗਿਆ। ਉਹ ਕਹਿੰਦਾ ਵੀ ਤੁਸੀਂ ਇੱਕ ਮਗਾਲਤਾ ਖਾ ਰਹੇ ਆ ਵੀ ਬੱਗੂ ਗੋਸ਼ੇ ਨੂੰ ਨਾਸ਼ਪਤੀ ਸੱਦੀ ਜਾਂਦੇ, ਨਾਖਾਂ ਸੱਦੀ ਜਾਂਦੇ ਆ, ਤੇ ਨਾਖਾਂ ਨੂੰ ਬੱਗੂ ਗੋਸ਼ਾ ਨਹੀਂ ਅਸੀਂ ਵੀ ਮਿਰਜ਼ਾ ਸਾਹਿਬ ਦੀ ਗੱਲ ਨਾਲ ਇਤਫਾਕ ਕਰਨੇ ਆ। ਠੀਕ ਹੈ, ਅਸੀਂ ਨਾ ਗਏ ਸੀ ਪੱਤੋ ਕੀ, ਉੱਥੋਂ ਨਾਸ਼ਪਤੀਆਂ ਦੇ ਤੇ ਬੂਟੇ ਲੈਣ ਗਏ ਸੀ। ਠੀਕ ਆ। ਉਹਨਾਂ ਨੂੰ ਆਖਿਆ ਸੀ ਵੀ ਅਸੀਂ ਨਾ ਇਸ ਤਰ੍ਹਾਂ ਸਾਡੇ ਆ ਬੂਟੇ ਆ ਜਿਸ ਤਰ੍ਹਾਂ ਥੱਲੇ ਆ ਮਿਸਾਲ ਆ ਪੌਦੇ ਹੋਏ ਨੇ ਵੀ ਇਹ ਜੜ ਵੀ ਲੱਗ ਜਾਂਦੀ ਏ। ਉਹਨੇ ਇਹ ਜੀ ਜੜ ਵੀ ਲਾ ਲਓ ਤੁਸੀਂ, ਬਹਰਹਾਲ ਜਦ ਤੱਕ ਇਹਨੂੰ ਤੁਸੀਂ ਪਿਉਂਦ ਨਹੀਂ ਨਾ ਕਰਨਾ ਤਬ ਤੱਕ ਇਹ ਫਲ ਨਹੀਂ ਲਾਏਗੀ। ਠੀਕ ਆ। ਠੀਕ ਹੈ ਜੀ, ਇਹਨੂੰ ਮਿਸਾਲ ਤੁਸੀਂ ਪਿਉਂਦ ਕਰਨਾ ਹੈ ਤੇ ਇਹ ਪਿਉਂਦ ਹੋਏਗੀ। ਬੱਗੂ ਗੋਸ਼ੇ ਦਾ ਵੀ ਉਹਨਾਂ ਬੂਟਾ ਦਿਖਾਇਆ ਸੀ ਤੇ ਨਾਸ਼ਪਤੀ ਦਾ ਵੀ ਦਿਖਾਇਆ ਸੀ। ਬਕਾਇਦਾ ਉਹਨਾਂ ਨੇ ਬੂਟਿਆਂ ਨਾਲ ਲੱਗੀ ਦਿਖਾਈ ਸੀ। ਉਹਨਾਂ ਸੈਂਪਲ ਦੇ ਤੌਰ ਪੱਤੋ ਕਿ ਤੁਸੀਂ ਪਿਛਲੀ ਸਾਈਡ ਤੇ ਜਾ ਤੇ ਵੇਖ ਵੀ ਸਕਦੇ ਜੇ। ਨਹੀਂ ਨਹੀਂ ਉਹ ਤਾਂ ਤੁਹਾਡੀ ਗੱਲ ਸਮਝ ਆ ਗਈ। ਜਿਹੜਾ ਹੇਠਾਂ ਬੂਟੇ ਜੰਮ ਰਹੇ ਆ ਨਾ, ਹਾਂਜੀ, ਵੀ ਜੇ ਤਾਂ ਚੱਕਣਾ ਇਹਨਾਂ ਨੇ ਫਲ ਤਾਂ ਇਹਨਾਂ ਨੇ ਚੱਕਣਾ ਜਾਂ ਤਾਂ ਪੈਂਦੇ, ਚੱਕਣਾ ਇਹ ਤਾਂ ਗੱਲ ਹੋ ਜਦ ਗਈ। ਤੱਕ ਇਹ ਪਿਉਂਦ ਨਾ ਹੋਣ। ਇਹ ਤਾਂ ਆਪਣਾ ਰੌਲਾ ਹੀ ਹਾਂਜੀ, ਹੈ। ਜਿਹੜਾ ਇਹ ਆ ਵੀ ਇਹ ਬੱਗੂ ਗੋਸ਼ਾ ਕੀ ਹੈ? ਇਹ ਬੱਗੂ ਗੋਸ਼ਾ ਉਹ ਨਾਸ਼ਪਤੀ ਹੈ। ਇਹ ਰੋਲਾ ਹਾਂਜੀ, ਇਹ ਬੱਗੂ ਤੇ ਗੋਸ਼ਾ ਨਾਖਾਂ ਕਿਹਨੂੰ ਕਹਿੰਦੇ? ਨਾਖਾਂ ਉਹ ਨਾਸ਼ਪਤੀ ਨਾਸ਼ਪਤੀ ਨੂੰ ਕਹਿੰਦੇ। ਨਾਸ਼ਪਤੀ ਨੂੰ ਕਹਿੰਦੇ ਨੇ। ਅਸੀਂ ਇਹਨੂੰ ਕਹਿੰਦੇ ਰਹੇ ਆ ਨਾਖਾਂ, ਹਾਂਜੀ, ਤੇ ਅਸੀਂ ਉਹਨੂੰ ਬੱਗੂ ਉਹ- ਗੋਸ਼ਾ। ਉਹਨੂੰ ਬੱਗੂ ਗੋਸ਼ਾ ਕਹਿੰਦੇ ਰਹੇ। ਅੱਛਾ ਮਿਰਜ਼ਾ ਸਾਹਿਬ, ਜੇ ਇਹਨਾਂ ਦੀ ਵੱਖਰੀ ਵੰਡ ਕਰੀਏ ਰੰਗ ਰੂਪ ਤੋਂ, ਤੇ ਕੀ ਹੈ ਵੰਡ ਇਹਨਾਂ ਦੀ? ਉਹ ਬਿਹਤਰ ਆ ਜੀ ਇਹਨਾਂ ਨਾਲੋਂ ਬਹੁਤ। ਹਾਂਜੀ, ਖਾਣ ਪੀਣ ਚ ਹਾਂ, ਵੀ ਖਾਣ ਪੀਣ ਖਾਣ ਪੀਣ ਦੇ ਵਿੱਚ ਜੀ। ਚਿੱਟਾ ਵੀ ਹੈ। ਹਾਂਜੀ, ਹਾਂਜੀ, ਹਾਂ ਖਾਣ ਮਗਰ ਇਹ ਪੀਣ ਫਲ ਦੇ ਵਿੱਚ ਉਹਦੇ ਨਾਲ ਬਹੁਤ ਜ਼ਿਆਦਾ ਜੀ। ਹਾਂ। ਇਹ ਫਲ ਜ਼ਿਆਦਾ ਇਹ ਚੱਕਦਾ। ਫਲ ਜ਼ਿਆਦਾ, ਉਹ ਖਾਣ ਪੀਣ ਦੇ ਮਾਮਲੇ 'ਚ ਉਹ ਅੱਛੀ। ਤੇ ਤੁਹਾਨੂੰ ਕੀ ਲੱਗ ਰਿਹਾ ਵੀ ਆਪਾਂ ਨਾਂ ਪੁੱਠਾ ਲੈਂਦੇ ਰਹੇ ਆ? ਹਾਂਜੀ, ਪੁੱਠਾ ਲੈਂਦੇ ਰਹੇ ਜੀ। ਹਾਂ ਕਿਤੇ ਅਸੀਂ ਉਹ ਕਾਲੀ ਦੇ ਵਿੱਚ ਗੱਲ ਕਰਦੇ ਰਹੇ। ਨਾਮ ਪੁੱਠਾ ਗੱਲ ਸਾਰੀ ਗੱਲ ਉਵੇਂ ਹੀ ਹੈ ਸਾਰੀ। ਹੁਣ ਜਿੱਥੇ ਜਿੱਥੇ ਅਸੀਂ ਬੱਗੂ ਗੋਸ਼ਾ ਕਿਹਾ ਉੱਥੇ ਤੁਸੀਂ ਨਾਖਾਂ ਪਾਲੋ, ਜਿੱਥੇ ਅਸੀਂ ਨਾਖਾਂ ਕਿਹਾ ਉੱਥੇ ਤੁਸੀਂ ਬੱਗੂ ਗੋਸ਼ਾ ਬੱਗੂ ਗੋਸ਼ਾ ਪਾਲੋ। ਇਹ ਇੰਨੇ ਕੀ ਮਿਹਰਬਾਨੀ ਕਰੋ, ਕੋਈ ਤੁਸੀਂ ਵੀ ਕੁਝ ਕਰੋ। ਧੁੱਪ ਸੀ ਜੀ ਬਹੁਤ ਹੀ, ਤਾਂ ਕਰਕੇ ਫਿਰ ਉਹ ਬੰਦਾ ਮਤਲਬ ਜਿਹੜਾ ਜਿੰਮਦਾਰ ਆ ਬਾਬਾ। ਅਸੀਂ ਧੁੱਪ 'ਚ ਕੋਈ ਸਿਖਰ ਐਸੀ ਦੇ ਬਾਤ ਨਹੀਂ ਜੀ, ਬੱਗੂ ਗੋਸ਼ਾ ਨਿਕਲ ਗਿਆ, ਨਾਖ ਨਿਕਲ ਗਈ, ਚੀਜ਼ ਉਹੀ ਆ। ਬਾਕੀ ਧੁੱਪ ਸੀ, ਕੱਪੜਾ ਵੀ ਕੋਈ ਨਹੀਂ ਸੀ ਮਿਰਜ਼ੇ ਸਾਹਿਬ ਦੇ ਸਿਰ ਤੇ ਇਸ ਵਾਸਤੇ ਬੰਦਾ ਫਿਰ ਇਤਿਹਾਦ ਦੀ ਗੱਲ ਅਸਤਾ ਇੱਕੋ ਹੀ ਬਣਾਇਆ ਜੀ। ਇੱਕੋ ਹੀ ਬਣਾਇਆ। ਆਏ ਸਾਨੂੰ ਵੰਡ ਇੱਥੇ ਵੀ ਆ ਤਾਂ ਕੇ ਇੱਥੇ ਪਤਾ ਪਤਾ ਲੱਗਿਆ ਜੀ। ਵਾਹ। ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਅਹਿਮਦ ਫਰੂਕ। ਫਰੂਕ ਸਾਹਿਬ, ਅਸੀਂ ਤੁਹਾਡੇ ਸ਼ੁਕਰਗੁਜ਼ਾਰ ਨਹੀਂ, ਹਾਂ। ਨਹੀਂ, ਕੋਈ ਦੇਖੋ ਨਾ ਤੁਸੀਂ ਕੋਈ ਗੱਲ ਸੁਣੀ ਇਹਨੇ ਤੇ ਬੰਦਾ ਬੇਗੌਰੀ ਕਰ ਜਾਂਦਾ ਨਾ। ਹਾਂਜੀ ਹਾਂਜੀ ਉਹਨੇ ਕਿਹਾ ਵੀ ਮਿਰਜ਼ਾ ਸਾਹਿਬ ਵੱਡਾ ਨਾਮ ਆ, ਹਾਂਜੀ ਵੀ ਉਹ ਧੁੱਪ ਦੇ ਵਿੱਚ ਥੋੜਾ ਨੇ ਆਪਣੇ ਜਨਾਬ ਉਹ ਭਾਈ ਨੇ ਕੋਈ ਬਾਗਾਂ ਦੇ ਵਿੱਚ ਲੋਕ ਇਹਨਾਂ ਦਾ ਅਦਬ ਕਰਦੇ, ਉਂਝ ਵੀ ਕਰਦੇ ਆ। ਬਾਗਾਂ ਦੇ ਵਿੱਚ ਉਸਤਾਦ ਆ। ਤੇ ਅਸੀਂ ਤਾਂ ਇਹਨਾਂ ਦਾ ਜ਼ਿਆਦਾ ਐਕਸਪੀਰੀਅੰਸ ਪੁਰਾਣੇ ਨੇ। ਮਸਲਨ ਕਿ ਜ਼ਮੀਨ ਆਪਣੀ ਜ਼ਮੀਨ, ਇਹ ਕਿਹੜਾ ਵੀ ਕਿਸੇ ਦਾ ਲੈਂਦੇ ਨੇ। ਇਹਨਾਂ ਦਾ ਤੇ ਆਪਣਾ ਜ਼ਾਤੀ ਹੈ ਨਾ। ਹਾਂਜੀ, ਤੇ ਅਸੀਂ ਤਾਂ ਮਿਰਜ਼ਾ ਸਾਹਿਬ ਨੂੰ ਉਸਤਾਦ ਮੰਨ ਲਿਆ। ਹਾਂਜੀ ਹਾਂਜੀ ਹਾਂ 70 ਸਾਲ ਪੁਰਾਣਾ ਆਪਣੇ ਬਜ਼ੁਰਗਾਂ ਦੀ ਨਿਸ਼ਾਨੀ ਸਾਂਭ ਕੇ ਬੈਠੇ ਆ। ਹਾਂਜੀ ਹਾਂਜੀ ਤੇ ਇਸ ਤੋਂ ਵੱਡੀ ਫਖਰ ਵਾਲੀ ਆ ਕਿਹੜੀ ਗੱਲ ਹੋ ਸਕਦੀ? ਸਾਡੇ ਵੱਲੋਂ ਤਾਂ ਜੀ ਸ਼ਾਬਾਸ਼ ਆ। ਤੇ ਹੁਣ ਚਲੀਏ ਜੀ ਜਿੱਥੇ ਜਾ ਰਹੇ ਸੀ। ਆ ਜਾਓ ਜੀ, ਐਵੇਂ 2-4 ਮਿੰਟ ਸਿਰਫ ਹੋਰ ਆ, ਔਖੇ ਸੌਖੇ ਉਹ ਵੀ ਦੇਖ ਲਈ। ਮਿਰਜ਼ਾ ਸਾਹਿਬ ਇਹ ਛਾਂਗੀ ਹੈ ਜਾਮਣ ਜੀ? ਸਰ ਨੇਰ ਨੇ ਤੋੜਤੇ ਜੀ। ਅੱਛਾ ਇਹ ਨੇਰ ਨੇ, ਸਾਰੇ ਨੇਰ ਨੇ ਮੋਚਾ ਹਾਂਜੀ, ਨੇਰ ਨੇ ਜੀ। ਇਹ ਦੇਖੋ ਸਾਹਮਣੇ ਜੀ। ਅੱਛਾ ਇੱਧਰ ਵੀ ਟੁੱਟੇ। ਇਹ ਤਾਂ ਫਿਰ ਨੁਕਸਾਨ ਗਿਣਿਆ ਗਿਆ ਹੈ। ਹਾਂਜੀ, ਹਾਂ ਉਹ ਵੀ ਦਿਖਾਓ। ਹਾਂ ਹਾਂ ਨਹੀਂ ਉਹ ਵੀ ਜਾਮਣ ਟੁੱਟੇ ਜੀ, ਨੁਕਸਾਨ ਹੋਏ ਆ ਜੀ। ਚਾਹੇ ਕਿਸੇ ਨੇ ਮਾਲਕ ਦੇ ਟੁੱਟੇ ਆ ਜਾਂ ਕਿਸੇ ਨੇ ਮੁੱਲ ਲਏ ਆ, ਨੁਕਸਾਨ ਤਾਂ ਹੈ ਨਾ ਜੀ। ਮਾਲਕ ਦਾ ਤਾਂ ਉਹਨੂੰ ਤੇ ਜੋ ਕੁਛ ਬਚ ਗਿਆ, ਜਿਹੜਾ ਮਜ਼ਾ ਠੇਕੇਦਾਰ ਆ ਹਾਂ ਉਹਦਾ ਤੇ ਨੁਕਸਾਨ ਹੋਇਆ ਤੇ ਗਰੀਬ ਬੰਦਾ ਮਾਰਿਆ ਗਿਆ ਜੀ। ਉਹਨੂੰ ਤਾਂ ਉੱਥੋਂ ਕਮਾ ਕੇ ਦੇਣਾ। ਉੱਥੋਂ ਕਮਾ ਕੇ। ਸਹੀ ਗੱਲ। ਬੱਚਿਆਂ ਦੀ ਵੀ ਰੋਜੀ ਉਹਦੀ ਉੱਥੇ ਜੀ। ਹਾਂਜੀ ਸ਼ਾਦੀਆਂ ਵਿਆਹ ਹਰ ਸ਼ੈ ਦੀ ਉੱਥੇ ਜੀ। ਉੱਥੇ ਹੀ ਆ। ਸਹੀ ਗੱਲ। ਅੱਲਾ ਸਭ ਨੂੰ ਰੋਜ਼ੀ ਦੇਵੇ। ਆਮੀਨ। ਅੱਲਾ ਸਭ ਨੂੰ ਰੋਜ਼ੀ ਦੇਵੇ। ਅੱਛਾ ਅਸੀਂ ਤੁਰੇ ਜਾ ਰਹੇ ਸੀਗੇ ਤੇ ਗਾਂ ਬਾਗ ਆਇਆ ਤੇ ਉਹ ਮਿਰਜ਼ਾ ਸਾਹਿਬ ਕੋ ਗੱਲ ਦੱਸਣ ਲੱਗੇ ਸੀ। ਸਰ ਇਹਨੂੰ ਇਹਦੇ ਨਾਲੋਂ ਇਹ ਫਲ ਨੂੰ ਝਾੜ ਦਿੱਤਾ। ਅੱਛਾ ਫਿਰ ਵੀ ਦੇਖੋ ਨਵਾਂ ਫਲ ਕਿੰਨਾ ਆ ਰਿਹਾ। ਚਾਈਨਾ ਗੋਲੇ ਦੇ ਨਾਲ ਦੇ ਵਿੱਚ ਅਮਰੂਦ ਦੀ ਕੋਈ ਵੈਰਾਈਟੀ ਵੀ ਨਹੀਂ, ਸਭ ਤੋਂ ਬਿਹਤਰੀਨ। ਨਹੀਂ ਇਹ ਝਾੜਿਆ ਕਿਵੇਂ ਆ? ਇਹਦੇ ਨਾਲ ਉਹ ਗਰਮੀ ਦੇ ਫਲ ਨੂੰ ਜ਼ਾਇਆ ਕੀਤਾ ਨਾ ਜੀ। ਪਰਛੀਆਂ ਦੇ ਨਾਲ, ਛੁਰੀਆਂ ਦੇ ਨਾਲ, ਹੱਥਾਂ ਦੇ ਨਾਲ ਤੋੜ ਕੇ ਸਿੱਟ ਦਿੱਤਾ ਗਿਆ। ਅੱਛਾ ਇਹ ਬਕਾਇਦਾ ਫਲ ਤੋੜਨ ਵਾਲੇ ਬੰਦੇ ਹੁੰਦੇ? ਬੰਦੇ ਹੁੰਦੇ ਜੀ ਮਜ਼ਦੂਰੀ ਦੇ ਉੱਤੇ, ਕਾਫੀ ਲੇਬਰ ਦਾ ਖਰਚਾ ਆਇਆ ਜੀ। ਮਗਰ ਉਹ ਫਿਰ ਵੀ ਦੇਖੋ ਫਲ ਕਿੰਨਾ ਰਹਿ ਗਿਆ ਤੇ ਕਿੰਨਾ ਨਵਾਂ ਫਲ ਨਿਕਲ ਰਿਹਾ। ਇਹ 6 ਤੋਂ 7 ਮਹੀਨੇ ਫਲ ਖਤਮ ਨਹੀਂ ਹੁੰਦਾ। ਅੱਛਾ ਇਹ ਫਲ ਝਾੜਦੇ ਆ ਵੀ ਸਿਆਲੇ ਵਾਲੇ ਫਲ ਨੂੰ ਮੋਟਾ ਕਰਨ ਵਾਸਤੇ? ਹਾਂਜੀ, ਸਿਆਲ ਵਾਲਾ ਫਲ ਹਾਂ ਵੀ ਸਿਆਲ ਵਾਲਾ ਕੱਢੇਗਾ ਨਾ। ਹੁਣ ਉਹ ਦੂਸਰਾ ਨਾ ਗਰਮੀ ਦਾ ਹੁਣ ਰੱਖਿਆ, ਉਹ ਪਰਲੀ ਸਾਈਡ ਤੇ ਹੁਣ ਮੈਂ ਗਰਮੀ ਵਾਲਾ ਰੱਖਿਆ। ਅੱਛਾ ਇਹ ਮੈਂ 2.5 ਕਿੱਲੇ ਝਾੜ ਦਿੱਤਾ, ਉਹ ਮੈਂ 2 ਕਿੱਲੇ ਰੱਖ ਲਿਆ।
ਆ ਗਰਮੀ ਵਾਲਾ? ਹਾਂਜੀ ਉਹ ਗਰਮੀ ਵਾਲਾ ਮੈਂ ਰੱਖਿਆ। ਅੱਛਾ ਅੱਛਾ ਗਰਮੀ। ਜੂਗਾ ਤੇ ਚਾਲੂ ਹੋ ਇਹ ਕਿੰਨੇ ਕੁ ਦਿਨਾਂ ਤੱਕ ਆ ਰਿਹਾ ਜੀ? ਇਹ ਤਕਰੀਬਨ 20 ਕੁ ਦਿਨਾਂ ਤੱਕ ਇਨਸ਼ਾਅੱਲਾ ਸ਼ੁਰੂ ਹੋ ਜਾਏਗਾ, ਅੱਲਾ ਖੈਰ ਰੱਖੇ। ਇਹ ਚੱਲੇਗਾ 9ਵੇਂ ਮਹੀਨੇ ਦੇ ਵਿੱਚ, 10ਵੇਂ 'ਚ। ਠੀਕ ਹੈ ਜੀ। ਉਹ ਮਿਸਾਲ ਕੋਈ ਮਹੀਨਾ ਲੇਟ ਚੱਲੇਗਾ, 10ਵੇਂ ਮਹੀਨੇ 'ਚ ਇਹ ਚੱਲੇਗਾ। ਇਹਦੇ ਵਿੱਚ ਇਹ ਆ ਵੀ ਠੇਕੇਦਾਰ ਨੂੰ ਵੀ ਨਹੀਂ ਨੁਕਸਾਨ ਹੁੰਦਾ, ਮਾਲਕ ਵੀ ਰੱਖੇ ਤੇ ਮਾਲਕ ਨੂੰ ਵੀ ਨੁਕਸਾਨ ਨਹੀਂ ਹੁੰਦਾ। ਦੇਖੋ ਨਾ ਜੀ, ਹੈ ਅਮਰੂਦ ਹੀ ਠੀਕ ਆ। ਆ, ਹੈ ਅਮਰੂਦ ਹੀ ਹੈ। ਬਹਰਾਲ ਉਹਨੇ ਲੇਟ ਫਲ ਕੱਢਣਾ, ਇਹਨੂੰ ਅਸੀਂ ਝਾੜ ਦਿੱਤਾ, ਇਹਨੇ ਜਲਦੀ। ਹੁਣ ਮਸਲਾ ਕਿ ਇਹ ਫਲ ਹੁਣ ਕੱਢ ਰਿਹਾ। ਜੇ ਫਲ ਆ ਜਵੇ ਫਿਰ ਤੇ ਤਾਂ ਸਮਝੋ ਜੀ ਠੀਕ ਹੈ ਨਾ। ਫਿਰ ਹੁਣ ਕਾਮਯਾਬ। ਪਿਛਲੀ ਦਫਾ ਇਹੀ ਹੋਇਆ ਵੀ ਫਲ ਯਕਦਮ ਸਾਰਿਆਂ ਨੇ ਝਾੜੇ ਸੀ, ਇੱਕ ਝੋਲੀ ਲੱਗੀ ਸੀ। ਉਹ ਮਿਸਾਲ ਹੈ ਜਦੋਂ ਰੇਟ ਸੀ ਉਦੋਂ ਅਮਰੂਦ ਨਹੀਂ ਸੀ ਲੈਂਦਾ, ਤੇ ਜਦੋਂ ਰੇਟ ਨਹੀਂ ਸੀ ਉਦੋਂ ਅਮਰੂਦ ਲੈਂਦਾ ਸੀ। ਠੀਕ ਹੈ ਜੀ। ਉਹਦੇ ਵਾਸਤੇ ਮਿਸਾਲ ਹੈ ਫਿਰ ਉਹ ਪਿਛਲੇ ਸਾਲ ਦੇ ਲੋਕ ਚੱਲੇ ਹੋਏ, ਉਹਨਾਂ ਨੇ ਮਿਸਾਲ ਅੱਗੜ ਪਿਛੜ ਫਲ ਕਰ ਲਿਆ ਵੀ ਚਲੋ ਜੇ ਇੱਕ ਮੰਦਾ ਵਿਕੇਗਾ ਤੇ ਦੂਸਰੀ ਸਾਈਡ ਵਾਲਾ ਅੱਛਾ ਵਿਕ ਜਾਏਗਾ। ਬੜੀ ਮਿਹਰਬਾਨੀ ਜੀ, ਤੁਰੇ ਜਾਂਦੇ ਆ ਵੀ ਗੱਲ ਲੱਭ ਗਈ ਸਾਨੂੰ। ਇੱਥੇ ਤੁਹਾਨੂੰ ਰੁੱਖਾਂ ਦੀ ਨਵੀਂ ਗੱਲਾਂ ਲੱਭਣਗੀਆਂ। ਸਿਆਣੇ ਕਹਿੰਦੇ ਕਿ ਚੜ ਜਾ ਪੁੱਤ ਸੂਲੀ ਤੇ ਰਾਮ ਭਲੀ ਕਰੇ। ਜਿਹੜੀਆਂ ਅੱਗੇ ਗੱਲਾਂ ਕਰਦੇ ਸੀ ਨਾ ਵੀ ਕੰਮ ਸੌਖਾ ਨਹੀਂ ਹੈ, ਇਹ ਤੁਸੀਂ ਦੇਖੋ ਵੀ ਮੁੰਡਾ ਉਹ ਕਿੱਥੇ ਹੱਥ ਲਾ ਦੇ ਬਈ ਇਦਾਂ ਰਾਣਾ ਹੱਥ ਲਾ। ਹਾਂ, ਝੋਲਾ ਪਾਇਆ, ਕੱਲੀ ਕੱਲੀ ਜਾਮਣ ਤੋੜ ਕੇ ਉਹਨੂੰ ਬਚਾ ਕੇ ਤੇ ਉਹ ਪਾ ਰਿਹਾ ਉਹਦੇ ਚ ਆਪਣੇ ਝੋਲੇ ਦੇ ਵਿੱਚ। ਤੇ ਮੁਹੰਮਦ ਅਲੀ ਸਾਹਿਬ ਨਾਲ ਗੱਲ ਕਰਦੇ ਆਂ ਵੀ ਇਹ ਤੁਸੀਂ ਆਪ ਤੜਾ ਰਹੇ ਆ ਜਾਮਣਾ। ਜੀ ਜੀ। ਇਹ ਤੁਹਾਨੂੰ ਕਿਵੇਂ ਖਿਆਲ ਆਇਆ ਵੀ ਆਪ ਤੜਾਉਣ ਦਾ? ਇੱਥੇ ਨਾਲ ਵੀ ਇੱਕ ਚੱਕ ਹੈਗਾ ਜੀ। ਠੀਕ ਹੈ। ਤੇ ਉਧਰ ਵੀ ਕਹਿ ਲਓ ਕਾਫੀ ਕੰਮ ਹੈ ਸਾਡਾ, ਉਧਰ ਵੀ ਹੈ ਤੇ ਇੱਧਰ ਵੀ ਹੈ। ਇਹ ਸਾਰੇ ਸਾਲ ਬਾਅਦ ਕਹਿ ਲਓ ਇਹੀ ਕੰਮ ਆਉਂਦਾ ਸਾਡੇ ਕੋਲ। ਠੀਕ ਹੈ। ਇਹ ਕੁਛ ਇਸ ਤਰ੍ਹਾਂ ਕਹਿ ਲਓ ਕਿ ਸਾਡੇ ਇਲਾਕੇ ਦੀ ਪਛਾਣ। ਠੀਕ ਹੈ। ਤੇ ਅਸੀਂ ਲੋਕ ਆਪਣੇ ਬਾਕੀ ਕਾਰੋਬਾਰ ਵੀ ਛੱਡ ਕੇ ਅਗਰ ਕੋਈ ਬਿਜ਼ਨਸ ਜਾਂ ਕੋਈ ਜੋਬ ਜਾਂ ਕੋਈ ਵੀ ETC ਕੰਮ ਕਰ ਰਿਹਾ, ਇੱਕ ਜਿਸ ਤਰ੍ਹਾਂ ਕਿਸੇ ਨੂੰ ਸ਼ੌਕ ਨਹੀਂ ਹੁੰਦਾ, ਇਸ ਤਰ੍ਹਾਂ ਉਹ ਸਾਰੇ ਬੰਦੇ ਇੱਧਰ ਜਾਮਨਾ ਤੋੜਦੇ ਆ ਕੇ। ਬਲਕਿ ਕੋਈ ਕਾਰੋਬਾਰ ਕਰ ਰਿਹਾ ਅੱਗੇ ਪਿੱਛੇ, ਉਹ ਹਰ ਚੀਜ਼ ਬੰਦ ਹੋ ਜਾਏਗੀ। ਤੇ ਇਹ ਜਾਮਨ ਤੇ ਆ ਕੇ ਬੰਦੇ ਫਿਰ ਆ ਕੇ ਜਾਮਨ ਤੋੜਦੇ, ਕਹਿ ਲਓ ਇੱਕ ਸ਼ੌਕ ਦੇ ਬਿਜ਼ਨਸ ਦਾ ਬਿਜ਼ਨਸ। ਲੇਕਿਨ ਇਹਨਾਂ ਬੰਦਿਆਂ ਨੂੰ ਸ਼ੌਕ ਵੀ ਬਹੁਤ ਜ਼ਿਆਦਾ ਇਹਨਾਂ ਦਾ। ਇਹ ਬੰਦੇ ਨੂੰ ਸਪੈਸ਼ਲ ਪੌੜੀ ਲਈ 60000 ਤੇ ਲਿਆਂਦਾ ਹੈ। ਕਿਹੜਾ? ਇੱਧਰ ਆਓ ਭਾਈ ਗੁਲਸ਼ੇਰ। ਹਾਂ, ਦੇਖੋ ਮਾਸ਼ਾਅੱਲਾ ਜੀ, ਭਾਈ ਗੁਲਸ਼ੇਰ ਸਾਹਿਬ ਆ ਜੀ ਜੀ। ਇਹਨਾਂ ਦਾ ਜੀ ਡਿਊਟੀ ਇਹ ਲੱਗੀ ਆ, ਪੌੜੀ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣਾ, ਇੱਕ ਬੂਟੇ ਤੋਂ ਦੂਏ ਬੂਟੇ ਤੇ ਲਿਜਾਣਾ, ਫਿਰ ਉਹਨੂੰ ਜਾ ਕੇ ਲਾਣਾ ਤੇ ਪੌੜੀ ਕਹਿ ਦੇਣਾ ਪੌੜੀ ਆ। ਪੌੜੀ ਤਾਂ 10 ਡੰਡਿਆਂ ਦੀ ਵੀ ਹੁੰਦੀ ਆ ਤੇ ਪੌੜੀ 50 ਫੁੱਟ ਦੀ ਪੌੜੀ ਹੈ ਜੀ। ਅੱਛਾ, ਕੀ ਨਾਮ ਦੱਸਿਆ ਜੀ? ਗੁਲਸ਼ੇਰ। ਗੁਲਸ਼ੇਰ ਸਾਹਿਬ ਨੂੰ ਪੁੱਛਦੇ ਆ ਵੀ ਇਹ ਕੋਈ ਕਾਰੀਗਰੀ ਹੈ ਜਾਂ ਕਿਦਾਂ? ਹਾਂਜੀ, ਇਹ ਸ਼ੁਰੂ ਤੋਂ ਸਾਡਾ ਕਾਰੋਬਾਰ ਹੈ, ਫਰੂਟ ਦਾ ਸਾਡਾ ਕੰਮ ਹੈ। ਤੇ ਇਹ ਵੀ ਜਿਹੜਾ ਵੀ ਸੀਜ਼ਨ ਹੁੰਦਾ ਸਾਡਾ ਉਹੀ। ਨਹੀਂ, ਸੀਜ਼ਨ ਕੋਈ ਵੀ ਹੋਏ ਤੁਸੀਂ ਪੌੜੀ ਲਾਣੀ ਬਸ? ਨਹੀਂ ਅਸੀਂ ਇਹ ਪੌੜੀ ਵਾਲਾ ਇੱਕ ਕਾਰਾਗਰੀ ਹੁੰਦੀ ਹੈ ਜੀ, ਹਰ ਬੰਦਾ ਨਹੀਂ ਲਾ ਸਕਦਾ। ਪੌੜੀ ਦਾ ਦੱਸੋ ਨਾ ਵੀ ਕੀ ਕਾਰੀਗਰੀ ਹੈ? ਪੌੜੀ ਦਾ ਇਹ ਹੈ ਕਿ ਬੰਦਾ ਡਿੱਗਣਾ ਨਹੀਂ ਚਾਹੀਦਾ, ਸਹੀ ਲਾਉਣੀ ਚਾਹੀਦੀ ਹੈ, ਕੰਮ ਵੀ ਹੋ ਜਾਏਗਾ ਬੰਦਾ। ਐਡੀ ਭਾਰੀ ਪੌੜੀ ਤੁਸੀਂ ਚੱਕਦੇ ਆ, ਉਹ ਵੀ ਕੋਈ ਹੁਨਰ ਆ? ਹਾਂਜੀ, ਤਜਰਬਾ। ਹਾਂ, ਇਹ ਤਾਂ ਇਕੱਲੇ ਬੰਦੇ ਤੋਂ ਜਾ ਹੀ ਨਹੀਂ ਸਕਦੀ। ਨਹੀਂ, ਤਜਰਬੇ ਨਾਲ ਕੁਝ ਜਾਣ ਨਾਲ ਵੀ ਹੈ, ਤਜਰਬੇ ਨਾਲ ਵੀ ਹੈ। ਜੰਮੂਆਂ ਤੋਂ ਪਹਿਲੇ ਨਾ ਸਰੋਇਆ ਸਾਹਿਬ 2 ਮਹੀਨੇ ਇਹਨੂੰ ਦੇਸੀ ਘਿਓ ਦੇਣਾ ਪੈਂਦਾ ਕੋ 2 ਸਿਰ। ਪੌੜੀ ਮੈਂ ਕੋਈ ਜਾਣ ਹੁੰਦੀ ਹੈ ਨਾ, ਦੇਸੀ ਘਿਓ ਦੇਣਾ ਪੈਂਦਾ। ਵੇਖੋ ਅੱਲਾ ਪਾਕ। ਅੱਛਾ, ਇਹ ਨਾ ਉਂਝ ਹਾਸੇ ਨਾ ਹਾਸਾ ਰਿਹਾ, ਗੱਲ ਦੇਸੀ ਘਿਓ ਵਾਲੀ ਹੈ। ਦੇਸੀ ਵਾਲੀ ਗੱਲ ਦੇਸੀ ਘਿਓ ਵਾਲੀ। ਹਾਂ, ਤੇ ਉਹ ਗੁਲਸ਼ੇਰ ਨੇ ਆਪ ਦੱਸਿਆ, ਕਹਿੰਦਾ ਵੀ ਜਾਨ ਵੀ ਹੋਣੀ ਚਾਹੀਦੀ ਹੈ। ਇਹ ਤਜਰਬਾ ਵੀ ਹੋਣਾ ਚਾਹੀਦਾ ਜੀ, ਜਾਨ ਵੀ ਹੋਣੀ ਚਾਹੀਦੀ ਹੈ। ਅੱਛਾ। ਅਸਲ ਵਿੱਚ ਨਾ ਸਰ, ਉੱਪਰ ਜਦੋਂ ਪੌੜੀ ਉਹ ਹਾਈਟ ਤੇ ਹੁੰਦੀ ਨਾ ਇੰਨੀ ਜ਼ਿਆਦਾ, ਤੇ ਹਵਾ ਦੇ ਨਾਲ ਬਹੁਤ ਜ਼ਿਆਦਾ ਉਹਦਾ ਬੈਲੈਂਸ ਆਊਟ ਹੁੰਦਾ ਹੈ। ਤੇ ਉਹਨੂੰ ਜਿਹੜਾ ਥੱਲੇ ਵਾਲਾ ਬੰਦਾ ਨਾ, ਉਹਦੇ ਹੱਥ ਦੀ ਗ੍ਰਿਪ ਹੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਉਹਨੂੰ ਬੈਲੈਂਸ ਕਰਦਾ ਹੈ। ਇਹਦਾ ਕੱਲਾ ਵਜ਼ਨ ਨਹੀਂ ਚੁੱਕਣਾ, ਇਹਦਾ ਬੈਲੈਂਸ ਕਰਨਾ ਸਭ ਤੋਂ ਮੁਸ਼ਕਿਲ ਤਰੀਨ ਕੰਮ ਹੈ। ਹੁਣ ਭਾਜੀ ਕਿੱਲੇ ਦੇ ਇਸ ਸਾਈਡ ਤੋਂ ਉਸ ਸਾਈਡ ਤੇ ਲੈ ਕੇ ਜਾਣੀ, ਫਿਰ ਉਧਰੋਂ ਇੱਧਰ ਲੈ ਕੇ ਆਉਣੀ। ਇਹ ਨਹੀਂ ਕਿ ਇੱਕ ਪੌਦੇ ਤੋਂ ਅਗਾਂ, ਅੱਛਾ, ਇਧਰੋਂ ਉਸ ਬੰਨੇ ਤੇ। ਤੇ ਮੋਢਿਆਂ ਤੇ ਲਿਜਾਣੀ? ਨਹੀਂ, ਇਸ ਤਰ੍ਹਾਂ ਹੱਥਾਂ ਤੇ। ਅੱਛਾ, ਹੱਥਾਂ ਤੇ ਲੈ ਕੇ ਜਾਣੀ। ਹਾਂਜੀ। ਇਹ ਦੇਖੋ ਨਾ ਜੀ, ਇਹ ਜਿੰਨੇ ਵੀ ਬੰਦੇ ਨੇ ਸਾਡੇ ਇੱਥੇ ਆ। ਸਾਰੇ ਰਾਣਾ ਇੱਥੇ ਆ। ਉਹ ਉੱਤੇ ਤੂੰ ਸੀ? ਵਾਹ ਬਈ। ਅੱਛਾ, ਮੈਂ ਕਿਹਾ ਉੱਤੇ ਇੰਨਾ ਕੁ ਲੱਗ ਰਿਹਾ, ਹੈ ਵੀ ਇੰਨਾ ਆ। ਦਿਖਾਓ ਜੀ। ਰਾਣਾ ਸਾਹਿਬ ਇੱਧਰ ਅੱਛਾ, ਝੋਲੇ ਨਾਲ ਆ ਜੀ, ਜਾਮਣ ਹੇਠ ਨਹੀਂ ਡਿੱਗਣੀ ਚਾਹੀਦੀ। ਹਾਂ। ਲਓ ਜੀ, ਆਹ ਲਾ ਕੇ ਲਿਆਇਆ ਮੁੰਡਾ। ਦੇਖੋ ਜੀ, ਗੁਲਸ਼ੇਰ ਸਾਹਿਬ। ਹਾਂਜੀ, ਗੁਲਸ਼ਨ। ਗੁਲਸ਼ੇਰ ਸਾਹਿਬ ਆ ਸਾਡਾ ਪੁੱਤਰ। ਤੇਰਾ ਕੀ ਨਾਮ? ਐਸਨ ਬਾਸ। ਐਸਨ ਬਾਸ ਸਾਹਿਬ। ਜਿੰਨੇ ਵੀ ਮਜ਼ਦੂਰ ਭਰਾ ਜੀ ਇਸ ਟਾਈਮ ਜਾਮਣ ਦਾ ਸੀਜ਼ਨ ਲਾ ਰਹੇ ਆ, ਜਿੱਥੇ ਜਿੱਥੇ ਵੀ ਲਾ ਰਹੇ ਆ, ਅੱਲਾ ਦੀ ਜ਼ਾਤ ਇਹਨਾਂ ਨੂੰ ਸਿਹਤ ਸਲਾਮਤੀ ਦੇਵੇ। ਬੜਾ ਖਤਰਨਾਕ ਕੰਮ ਆ ਜੀ। ਤੇ
ਕਹਿ ਲਓ ਵੀ ਮੌਤ ਨਾਲ ਖੇਡ ਕੇ ਤੋੜਨ ਵਾਲੀ ਮੌਤ ਨਾਲ ਖੇਡਣ ਵਾਲੀ ਗੱਲ ਆ। ਬਲਕਿ ਸਰ ਵਾਕਿਆ ਵੀ ਹੁੰਦੇ ਆ ਜੀ ਮੈਂ ਕਾਫੀ ਜ਼ਿਆਦਾ ਵਾਕਿਆਤ ਹੁੰਦੇ ਆ। ਇਹ ਹੁਣ ਦੇਖੋ ਨਾ ਕਿੰਨੇ ਬੰਦੇ ਆ ਸਾਡੇ ਕੋਲ, ਠੀਕ ਹੈ ਨਾ, ਇਹ ਸਾਰੀ ਲੇਬਰ ਆ ਸਾਡੀ, ਲੇਕਿਨ ਇਹਨਾਂ ਦੇ ਵਿੱਚੋਂ ਫਕਤ ਜਿਹੜਾ ਬੰਦਾ ਇਹ ਬੰਦਾ ਨਾ ਅਸੀਂ ਇਹ ਭਾਈ ਉਹਨਾਂ ਨੂੰ ਇਸ ਕੰਮ ਲਈ ਸਪੈਸ਼ਲ ਰੱਖਿਆ, ਠੀਕ ਹੈ। ਇਹਨਾਂ ਨੇ ਸਾਰੀ ਲੇਬਰ ਨੂੰ ਡੀਲ ਕਰਨਾ, ਠੀਕ ਹੈ, ਕਿਉਂਕਿ ਅਗਰ ਸੀਡੀ ਲੱਗਣੀ ਹੈ, ਸੀਡੀ ਦੇ ਉੱਪਰ ਜਾਣਾ ਇੱਕ ਜਾਨ ਦਾ ਕੰਮ ਹੈ, ਠੀਕ ਹੈ। ਅਗਰ ਸੀਡੀ ਗਲਤ ਲੱਗੀ, ਇੰਨੀ ਹਾਈਟ ਤੋਂ ਬੰਦਾ ਨੀਚੇ ਆਇਆ, ਬੰਦੇ ਦੀ ਕੁਝ ਵੀ ਹੋ ਸਕਦਾ, ਅੱਲਾ ਮਾਫ ਕਰੇ, ਠੀਕ ਹੈ। ਤੇ ਇਸ ਵਾਸਤੇ ਬੰਦਾ ਬਹੁਤ ਟ੍ਰੇਨ ਕਹਿ ਲਓ ਕਿ ਐਕਸਪਰਟ ਬੰਦਾ ਚਾਹੀਦਾ ਇਸ ਕਾਰੀਗਰੀ ਆ ਜੀ। ਬਾਕੀ ਇਹ ਕਾਰੀਗਰਾਂ ਲਈ ਤੁਸੀਂ ਦੁਆ ਕਰਿਆ ਕਰੋ ਜੀ। ਹਾਂ, ਸਾਡੀਆਂ ਦੁਆਵਾਂ ਤੁਹਾਡੇ ਨਾਲ ਆ। ਜਿੱਥੇ ਜਿੱਥੇ ਵੀ ਕੋਈ ਦੇਖ ਰਿਹਾ ਜੀ, ਸਾਡੇ ਮਜ਼ਦੂਰ ਭਰਾਵਾਂ ਵਾਸਤੇ ਦੁਆ ਕਰਿਓ ਜੀ, ਆਪਣਾ ਰਿਜ਼ਕ ਹਲਾਲ ਕਮਾ ਰਹੇ ਆ, ਲਿਖਿਆਰੀ ਸਲਾਮਤੀ ਸੀਜ਼ਨ ਸਿਰੇ ਲੱਗ ਜੇ। ਤੁਹਾਡੇ ਤਿਕਰਾਂ ਫਰੂਟ ਪਹੁੰਚਾਉਣ ਲਈ ਅਸੀਂ ਐਡਾ ਮੁਸ਼ਕਲ ਤੰਗ ਹੁੰਦੇ ਹਾਂ ਜੀ। ਸੱਚੀ ਗੱਲ ਤੇ ਅਸੀਂ ਜੀ ਫਿਰ ਕਿਸੇ ਟਾਈਮ ਆਵਾਂਗੇ, ਜਾਮਣ ਦੀ ਪੂਰੀ ਫਿਲਮ ਬਣਾਵਾਂਗੇ। ਇਸ ਟਾਈਮ ਕੰਮ ਚੱਲ ਰਿਹਾ ਅਰੂਜ ਤੇ ਅੱਜ ਤਾਂ ਤੁਹਾਨੂੰ ਬੱਗੂ ਗੋਸ਼ੇ ਦਿਖਾਣੇ ਸੀ ਤੇ ਉਹ ਦਿਖਾਏ ਆ, ਤੇ ਬੜੀ ਮਿਹਰਬਾਨੀ ਜੀ, ਸਾਰਿਆਂ ਦੇ ਅਸੀਂ ਸ਼ੁਕਰਗੁਜ਼ਾਰ ਹਾਂ ਜੀ। ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਹੈ, ਇਨਸ਼ਾਅੱਲਾ ਦੁਬਾਰਾ ਚੱਕਰ ਲਾਇਆ। ਇਹ ਹੈਡ ਮਾਸਟਰ ਵੀ ਹੈ ਸਾਰਿਆਂ ਦੇ, ਕੱਲੀ ਪੌੜੀ ਨਹੀਂ ਚੱਕਦੇ, ਸਾਰਾ ਡਰਾਈਵਰ ਆ, ਡਰਾਈਵਰ ਆ। ਹਾਂ, ਇਹਨਾਂ ਨੇ ਵੀ ਬੱਸ ਦਾ ਇੱਕ ਡਰਾਈਵਰ ਹੁੰਦਾ ਹੈ ਤੇ 72 ਸੀਟੀ ਦਾ 72 ਸੀੜੀ ਦਾ, ਤੇ ਉਹ 72 ਸਵਾਰੀਆਂ ਨੂੰ ਲੈ ਕੇ ਭਾਵੇਂ ਨਹਿਰ 'ਚ ਵੜ ਜੇ ਤੇ ਭਾਵੇਂ ਤੋੜ ਲਾ ਦੇਵੇ। ਉਹ ਲਿਖਿਆ ਹੁੰਦਾ ਨਾ ਬੱਸ ਦੇ ਮਗਰ ਵੀ 2 ਘੰਟਿਆਂ 'ਚ ਮਲਤਾਨ ਜਾਂ ਕਬਰਸਤਾਨ। ਇਹਦੇ ਸਿਰ ਤੇ ਪੌੜੀ ਦੇ ਸਿਰ ਤੇ ਜੀ ਮਲਤਾਨ ਵੀ ਪਹੁੰਚਣਾ ਤੇ ਬਚਣਾ ਵੀ ਹੈ। ਨਹੀਂ ਉਹ ਨਹੀਂ ਕਰਨੀ ਕਬਰਸਤਾਨ ਵਾਲੀ ਗਲਤ ਗੱਲ, ਜਿਹੜੀ ਉਹ ਗਲਤ। ਨਹੀਂ ਇਨਸ਼ਾਅੱਲਾ ਤੁਸੀਂ ਮਲਤਾਨ ਹੀ ਪਹੁੰਚੋਗੇ, ਸਾਡੀਆਂ ਦੁਆਵਾਂ ਤੁਹਾਡਾ। ਜਿਉਂਦੇ ਵਾਸਤੇ ਰਹੋ ਜੀ, ਬੜੀ ਮਿਹਰਬਾਨੀ।